असलामकुम गुड मॉर्निंग सोनियो गुड मॉर्निंग लो भी सोनियो देख लवो एक होर ठंडी ठंडी सुबह यूके दी ठंडी ठंडी हवावां वाली सुबह तुहानू असी खुश आमदीद कहने आ। रोज़मर्रा मामूलात ਦੀ ਤਰਫ ਅਸੀਂ ਆ ਗਏ ਹਾਂ। ਸਾਰੇ ਨਾਸ਼ਤੇ ਤੋਂ ਫਾਰਿਗ ਹੋਵੋ ਤੇ ਹਰ ਔਰਤ ਨੂੰ ਇਹ ਫਿਕਰ ਪੈ ਜਾਂਦੀ ਏ ਕਿ ਵੀ ਅੱਜ ਪਕਣਾ ਕੀ ਏ ਤੇ ਬਈ ਪਕਾਉਣ ਦਾ ਤੇ ਸਵਾਲ ਰਹਿੰਦਾ ਹੀ ਰਹਿੰਦਾ ਵੇ। ਤੇ ਮੈਂ ਵੀ ਅੱਜ ਸੋਚ ਰਹੀ ਸਾਂ ਕਿ ਅੱਜ ਕੀ ਪਕਣਾ ਵੇ ਤੇ ਉਹ ਸਵਾਲ ਦਾ ਜਵਾਬ ਜਿਹੜਾ ਨਾ ਬੜਾ ਔਖਾ ਹੁੰਦਾ ਵੇ ਕਿ ਆਪ ਹੀ ਸਵਾਲ ਕਰਨਾ ਤੇ ਆਪ ਹੀ ਜਵਾਬ ਦੇਣਾ ਤੇ ਖਾਸਾ ਔਖਾ ਕੰਮ ਹੁੰਦਾ। ਮੇਰੇ ਕੋਲ ਥੋੜ੍ਹੇ ਜਿਹੇ ਆਲੂ ਪਏ ਸਨ ਨਾ ਅਤੇ ਛੋਟੇ ਛੋਟੇ ਆਲੂ ਨੇ ਬੜੇ ਪਿਦਕੇ ਜੇ ਅਤੇ ਨਾਲ ਉਸ ਦਿਨ ਮੈਂ ਪਕੌੜੇ ਬਣਾਏ ਸਨ ਨਾ ਜਿਹੜੇ ਅਤੇ ਉਹ ਪਕੌੜੇ ਥੋੜ੍ਹੇ ਬੱਚੇ ਪਏ ਸਨ, ਮੈਂ ਫਰਿੱਜ ਵਿੱਚ ਰੱਖ ਦਿੱਤੇ ਸਨ ਅਤੇ ਮੈਂ ਸੋਚਿਆ ਕਿ ਚਲੋ ਜੀ ਅੱਜ ਅਸੀਂ ਲੈਫਟ ਓਵਰ ਇੱਕ ਹੋਰ ਹਾਂਡੀ ਬਣਾ ਲਈਏ, ਲੈਫਟ ਓਵਰ ਕਾ ਮੇਕ ਓਵਰ। ਅਤੇ ਵੀ ਅੱਜ ਅਸੀਂ ਪਕੌੜੇ ਔਰ ਆਲੂ ਬਣਾਵਾਂਗੇ ਅਤੇ ਉਹਦੇ ਲਈ ਕੋਈ ਬਹੁਤ ਜ਼ਿਆਦਾ ਲਵਾਜ਼ਮਾਤ ਨਹੀਂ ਚਾਹੀਦਾ। ਆਲੂ ਨੂੰ ਮੈਂ ਬਰੀਕ ਬਰੀਕ ਕੱਟਾਂਗੀ, ਮੈਂ ਕੱਟਣ ਹੀ ਲੱਗੀ ਸਾਂ, 2 ਆਲੂ ਕੱਟੇ ਨੇ, ਦੇਖੋ ਕਿੰਨੇ ਛੋਟੇ ਛੋਟੇ ਨੇ, ਅਤੇ ਨਾਲ ਧਨੀਆ ਅਤੇ ਨਾਲ ਜਾਏਗੀ ਹਰੀ ਮਿਰਚ ਅਤੇ ਝਟਪਟ ਇਹ ਜਿਹੜੀ ਰੈਸਿਪੀ ਸਾਡੀ ਤਿਆਰ ਹੋ ਜਾਏਗੀ ਔਰ ਬੜੇ ਮਜ਼ੇ ਦੇ ਬਣਦੇ ਨੇ ਹੈ। ਅਤੇ ਇਹ ਵੀ ਕੀ ਕਹਿੰਦੇ ਨੇ ਤੁਸੀਂ ਟਰਾਈ ਕਰਕੇ ਦੇਖਿਓ। ਅੱਜ ਇੱਕ ਨਿਊ ਰੈਸਿਪੀ ਲੈਫਟ ਓਵਰ ਦੇ ਨਾਲ ਅਸੀਂ ਹਾਜ਼ਰ ਹੋ ਰਹੇ ਹਾਂ। ਅਤੇ ਨਾਲ ਮੈਂ ਬਣਾਵਾਂਗੀ ਫਿਸ਼ ਦਾ ਪੈਕਟ ਮੈਂ ਰਾਤ ਨੂੰ ਹੀ ਕੱਢ ਕੇ ਰੱਖ ਦਿੱਤਾ ਸੀ, ਇਹਦੇ 'ਚੋਂ ਪਾਣੀ ਵਗ ਕੇ ਹੁਣ ਅਸੀਂ ਇਹਨੂੰ ਸਾਫ਼ ਕਰਕੇ ਔਰ ਇਹਨੂੰ ਮਸਾਲਾ ਵਗੈਰਾ ਲਾਵਾਂਗੇ ਅਤੇ ਇਹ ਸਾਰਾ ਕਟਿੰਗ ਦਾ ਕੰਮ ਮੇਰਾ ਹੋ ਜਾਏਗਾ। ਅਤੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ कि भी किस तरह लेफ़्ट ओवर पकौड़ों के साथ आप एक हांडी तैयार कर सकते हैं। ਲੈਫਟ ਓਵਰ का ਮੇਕ ਓਵਰ ਤਿਆਰ ਹੋਣ ਲੱਗਾ ਬਈ, ਤੁਸੀਂ ਦੇਖ ਲਓ ਇੰਤਹਾਈ ਕਲੀਲ ਕਿਸਮ ਦੇ ਆਲੂ ਨੇ ਸਾਡੇ ਕੋਲ, ਥੋੜ੍ਹੇ ਜਿਹੇ ਆਲੂ ਨੇ, ਉਹਦੇ ਮੈਂ ਬਰੀਕ ਬਰੀਕ ਕੱਟ ਲਿਆ ਔਰ ਥੋੜ੍ਹਾ ਜਿਹਾ ਮੈਂ ਆਇਲ ਪਾਵਾਂਗੀ, ਜ਼ਿਆਦਾ ਆਇਲ ਨਹੀਂ ਪਾਵਾਂਗੇ ਔਰ ਥੋੜ੍ਹਾ ਜਿਹਾ ਇਹਨੂੰ ਅਸੀਂ ਭੁੰਨ ਲਵਾਂਗੇ। ਅੱਗ ਮੈਂ ਨੀਚੇ ਖੋਲ ਲਈਏ। ਬਹੁਤ ਘੱਟ ਚੀਜ਼ ਪਕਾਉਣਾ ਵੀ ਨਾ ਬੜਾ ਫਨ ਹੈ, ਜਿਵੇਂ ਵੱਡੀਆਂ ਵੱਡੀਆਂ ਦੇਗਾਂ ਪਕਾਉਣਾ ਫਨ ਹੈ ਨਾ, ਇਸ ਤਰ੍ਹਾਂ ਬਹੁਤ ਘੱਟ ਚੀਜ਼ ਵੀ ਪਕਾਉਣਾ ਜਿਹੜਾ ਨਾ ਉਹ ਵੀ ਬਹੁਤ ਵੱਡਾ ਫਨ ਹੈ। ਆਇਲ ਗਰਮ ਹੋ ਗਿਆ ਹੈ, ਆਲੂ ਸਾਡੇ ਹਲਕੇ ਹਲਕੇ ਛੁੜੁੰਗ 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 ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਥੋੜ੍ਹਾ ਜਿਹਾ ਅਸੀਂ ਆਲੂਆਂ ਨੂੰ ਭੁੰਨਾਂਗੇ। ਆਲੂ ਖਾਸਾ ਰੰਗ ਬਦਲ ਚੁੱਕੇ ਨੇ ਅਤੇ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਨਮਕ ਔਰ ਮਿਰਚ। ਨਮਕ ਮਿਰਚ ਅਸੀਂ ਬਸ ਇੰਨਾ ਕੀ ਪਾਉਣਾ ਵੀ ਕਿਉਂਕਿ ਪਕੌੜਿਆਂ ਦੇ ਵਿੱਚ ਵੀ ਸ਼ਾਮਲ ਹੈ ਨਾ, ਅਸੀਂ ਜਿਹੜੇ ਅਜ਼ੀਮ ਪਕੌੜੇ ਇਹਦੇ ਵਿੱਚ ਸ਼ਾਮਿਲ ਕਰਨੇ ਨੇ ਉਹਨਾਂ ਵਿੱਚ ਵੀ ਹੈਗਾ ਵੇ, ਅਤੇ ਬਸ ਥੋੜ੍ਹਾ ਜਿਹਾ ਅਸੀਂ ਪਾਵਾਂਗੇ ਆਲੂਆਂ ਦੇ ਹਿਸਾਬ ਦੇ ਨਾਲ। क्यों पूछते हो क्या तुमसे कहूँ मैं किस लिए जीता हूँ, शायद कि कभी मिल जाओ कहीं मैं इसलिए जीता हूँ। क्यों पूछते हो क्या तुमसे कहूँ, लो भाई शायद कि कभी मिल जाओ कहीं मैं इसलिए जीता हूँ। ਤੇ ਨਾਲ ਹੀ ਅਸੀਂ ਆਪਣੀ ਗੁਲੂਕਾਰੀ ਕਰ ਲਈਏ ਅਤੇ ਨਾਲ ਹੀ ਸਾਡੇ ਜਿਹੜੇ ਆਲੂ ਜਿਹੜੇ ਬੜੇ ਸੋਹਣੇ ਹਸੀਨ ਹੈ ਆਲਮ ਆਲੂ ਨਾ ਖਾਸੇ ਭੁੱਜ ਗਏ ਨੇ, ਮਿਰਚਾਂ ਵਿੱਚ ਹੋ ਗਈਆਂ ਨੇ ਅੱਛੀਆਂ। ਇਹਦੇ ਵਿੱਚ ਫਿਰ ਅਸੀਂ ਸ਼ਾਮਿਲ ਕਰ ਦਾਂਗੇ, ਬਸ ਬਹੁਤ ਜ਼ਿਆਦਾ ਅਸੀਂ ਭੁੰਨਣਾ ਨਹੀਂ ਹੈ। ਪਾਣੀ ਮੈਂ ਗਰਮ ਪਾਣੀ ਪਾਇਆ ਹੈ, ਜਿਸ ਤਰ੍ਹਾਂ ਗਰਮ ਪਾਣੀ ਜਲਦੀ ਹੋ ਜਾਏਗਾ। ਅਤੇ ਲਓ ਜੀ ਗਰਮ ਪਾਣੀ ਅਸੀਂ ਪਾ ਦਿੱਤਾ ਹੈ ਅਤੇ 2-4 ਉਬਾਲੇ ਆਉਣ ਦਾ ਫਿਰ ਅਸੀਂ ਇੰਤਜ਼ਾਰ ਕਰਾਂਗੇ ਕਿ ਬਸ ਆਲੂ ਸਾਡੇ ਜਿਹੜੇ ਗਲ ਜਾਣ, ਕਿਉਂਕਿ ਬਾਰੀਕ ਕੱਟੇ ਨੇ ਨਾ ਆਲੂ ਵੈਸੇ ਹੀ ਸਾਡੇ ਜਲਦੀ ਗਲ ਜਾਣੇ ਨੇ। ਹਾਂਡੀ ਸਾਡੀ ਤਕਰੀਬਨ ਤਿਆਰ ਹੋ ਚੁੱਕੀ ਹੈ। ਉਹ ਜੀ ਸੋਹਣੇ ਸੋਹਣੇ ਆਲੂ ਦੇਖ ਲਓ, ਆਲੂ ਗਲ ਚੁੱਕੇ ਨੇ ਸਾਡੇ। ਆਲੂ ਗਲ ਗਏ ਨੇ, ਬਹੁਤ ਜ਼ਿਆਦਾ ਲਵਾਜ਼ਮਾਤ ਵੀ ਨਹੀਂ ਗਏ ਸਨ ਅਤੇ ਬਸ ਵੀ ਹੁਣ ਅਸੀਂ ਇਹਨੂੰ ਬੰਦ ਕਰਨਾ ਨਾ। ਇਸ ਟਾਈਮ ਵਿੱਚ ਫਿਰ ਅਸੀਂ ਇਹਦੇ ਵਿੱਚ ਸ਼ਾਮਿਲ ਕਰਦੇ ਨੇ ਪਕੌੜੇ, ਸਾਡੇ ਜਿਹੜੇ ਬਚੇ ਹੋਏ ਪਕੌੜੇ ਨੇ। ਇਹ ਜਿਹੜਾ ਸ਼ੋਰਬਾ ਵੇ ਨਾ ਇਹ ਪਕੌੜੇ ਜਜ਼ਬ ਕਰ ਲੈਣਗੇ ਆਪਣੇ ਅੰਦਰ, ਸਮੋ ਲੈਣਗੇ ਸਾਰਾ ਇਸਕੋ, ਅਤੇ ਬਈ ਸਾਰਾ ਜਿਹੜਾ ਵੇ ਨਾ ਅੰਦਰ ਆ ਜਾਏਗਾ ਇਹਦਾ ਜ਼ਾਇਕਾ ਸ਼ੋਰਬੇ ਦਾ। बहुत आसान है और बड़ी अच्छी रेसिपी है।
ਤੁਸੀਂ ਟਰਾਈ ਕਰਕੇ ਦੇਖਿਓ, ਕਦੀ ਤੁਹਾਡੇ ਕੋਲ ਪਕੌੜੇ ਬਚ ਜਾਣ ਨਾ, ਬਾਜ਼ਾਰੋਂ ਵੀ ਲਿਆਏ ਹੋਏ ਪਕੌੜੇ ਬਚ ਸਕਦੇ ਨੇ, ਘਰ ਬਣਾਏ ਵੀ ਬਚ ਸਕਦੇ ਨੇ। ਇਸ ਤਰ੍ਹਾਂ ਫਿਰ ਤੁਸੀਂ ਉਹਦੇ ਨਾਲ ਇੱਕ ਨਵੀਂ ਰੈਸਪੀ ਬਣਾ ਸਕਦੇ ਹੋ। ਚੀਜ਼ ਨੂੰ ਜ਼ਾਇਆ ਨਾ ਕਰੋ। ਅਗਰ ਉਹਨੂੰ ਉਸੀ ਸੂਰਤ ਵਿੱਚ ਖਾਣਾ ਹੈ ਤੇ ਠੀਕ ਹੈ, ਤੇ ਜੇ ਨਹੀਂ ਤੇ ਫਿਰ ਉਹਨੂੰ ਥੋੜਾ ਜਿਹਾ ਮਿਹਨਤ ਕਰਕੇ ਅਸੀਂ ਇਹਨੂੰ ਇੱਕ ਨਵੀਂ ਲੁੱਕ ਦੇ ਸਕਦੇ ਹਾਂ। ਇਹ ਦੇਖ ਲਓ ਜੀ, ਇਹ ਬਿਲਕੁਲ ਤਿਆਰ ਹੈ। ਇਹਦੇ ਉੱਤੇ ਅਸੀਂ ਪਾ ਦੇਵਾਂਗੇ ਹਰੀ ਮਿਰਚ ਔਰ ਹਰਾ ਧਨੀਆ ਜਿਹੜਾ ਅਸੀਂ ਕੱਟ ਕੇ ਰੱਖਿਆ ਸੀ, ਤੇ ਇਹਦਾ ਬੜਾ ਅੱਛਾ ਜ਼ਾਇਕਾ ਆਏਗਾ। ਚਲੋ ਜੀ, ਇੱਕ ਵਾਰੀ ਫਿਰ ਲੈਫਟ ਓਵਰ का मेक ओवर हो गया वे। ਅਸੀਂ ਆਲੂ ਪਕੌੜੇ ਦਾ ਸਾਲਨ ਬਣਾ ਲਿਆ ਵੇ, ਔਰ ਬਸ ਕਰਕੇ ਕੋਈ ਸ਼ੋਰਬਾ ਸਾਰਾ ਪੀ ਜਾਣਗੇ। ਬਸ ਥੋੜੀ ਦੇਰ ਅਸੀਂ ਇਹਨੂੰ ਦਮ ਤੇ ਲਾ ਦਾਂਗੇ, ਔਰ ਫਿਰ ਇਹਨੂੰ ਅਸੀਂ ਚੁੱਲ੍ਹਾ ਅਸੀਂ ਕਰ ਦਾਂਗੇ ਇਹਦਾ ਬੰਦ। ਤੇ ਚਲੋ ਜੀ, ਉਹਨੂੰ ਤੁਸੀਂ ਫਿਰ ਰੋਟੀ ਦੇ ਨਾਲ ਖਾਓ, ਨਾਨ ਦੇ ਨਾਲ ਖਾਓ। ਬੜਾ ਜ਼ਬਰਦਸਤ ਸਾਲਨ ਤਿਆਰ ਹੋਇਆ ਸਾਡਾ। ਹਾਂਡੀ ਪੱਕ ਗਈ ਹੈ ਸਾਡੀ ਲੈਫਟ ਓਵਰ का ਮੇਕ ਓਵਰ। ਤੁਸੀਂ ਕਹੋਗੇ ਕਿ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਦੀ ਬਸ ਕਰਦੀ ਰਹਿੰਦੀ ਹੈ, ਇਹਦੇ ਕੋਲ ਤਾਂ ਇੱਕ ਨਵੀਂ ਰੈਸਿਪੀ ਹੈ ਹੀ ਨਹੀਂ ਹੈ। ਤੇ ਲਾਜ਼ਮੀ ਜੀ ਗੱਲ ਹੈ, ਅਸੀਂ ਜਿਹੜਾ ਜ਼ਮਾਨਿਆਂ ਦੇ ਲੋਕ ਆ ਨਾ, ਉਦੋਂ ਲੋਕ ਇਸ ਤਰ੍ਹਾਂ ਹੀ ਕਰਦੇ ਹੁੰਦੇ ਸਨ ਕਿ ਇਹ ਰੈਸਿਪੀ ਜਿਹੜੀ ਹੈ ਨਾ, ਮੇਰੀ ਸੱਸ ਨੇ ਮੈਨੂੰ ਦੱਸਿਆ ਸੀ, ਅੱਲਾ ਜੰਨਤ ਨਸੀਬ ਕਰੇ ਉਹਨਾਂ ਨੂੰ, ਜਿਹਨਾਂ ਨੂੰ ਮੈਂ ਅੰਮਾ ਜੀ ਕਹਿੰਦੀ ਸਾਂ। ਕਿਉਂਕਿ ਮੈਂ ਸ਼ੁਰੂ 'ਚ ਜਦੋਂ ਗਈ ਨਾ, ਮੈਨੂੰ ਬੜਾ ਮੁਸ਼ਕਿਲ ਲੱਗਦਾ ਸੀ ਕਿ ਅੰਮੀ ਕਵਾਂ ਉਹਨਾਂ ਨੂੰ, ਕਿ ਉਹ ਫਿਰ ਮੈਂ ਉਹਨਾਂ ਨੂੰ ਅੰਮਾ ਜੀ ਕਹਿਣਾ ਸ਼ੁਰੂ ਕਰ ਦਿੱਤਾ। ਤੇ ਅੰਮਾ ਜੀ ਫਿਰ ਮੈਂ ਉਹਨਾਂ ਨੂੰ ਫਿਰ ਜਦ ਤੱਕ ਹਯਾਤ ਰਹੇ ਮੈਂ ਉਹਨਾਂ ਨੂੰ ਅੰਮਾ ਜੀ ਕਹਿੰਦੀ ਸਾਂ। ਤੇ ਅੰਮਾ ਜੀ ਕੋਲੋਂ ਜਦੋਂ ਮੈਂ ਪੁੱਛਣਾ ਫਸ ਜਾਣਾ ਕਿਤੇ ਅੱਜ ਕੀ ਪਕਾਈਏ, ਅੰਮਾ ਜੀ ਨੇ ਮੈਨੂੰ ਆਈਡੀਆਜ਼ ਦਿੰਦੇ ਰਹਿੰਦੇ ਸਨ। ਲੇਕਿਨ ਸਾਰੇ ਆਈਡੀਆਜ਼ ਇਸ ਤਰ੍ਹਾਂ ਹੁੰਦੇ ਸਨ, ਕਦੀ ਮਿੱਸੀਆਂ ਰੋਟੀਆਂ, ਕਦੀ ਕੜੀ ਵਾਲੀ ਰੋਟੀ, ਕਦੀ ਦਾਲ ਵਾਲੀ ਰੋਟੀ, ਤੇ ਕਦੀ ਆਲੂ ਪਕੌੜਾ ਬਣਾ ਲਓ। ਕੜੀ ਉਹਨਾਂ ਨੇ ਮੈਨੂੰ ਬਣਾਉਣੀ ਸਿਖਾਈ। ਉਹਨਾਂ ਕੋਲ ਰੈਸਪੀਜ਼ ਜ਼ਿਆਦਾ ਇਸ ਤਰ੍ਹਾਂ ਹੀ ਹੁੰਦੀਆਂ ਸਨ। ਅੰਮਾ ਕਹਿੰਦੇ ਹੁੰਦੇ ਸਨ ਸਾਡੇ ਜ਼ਮਾਨਿਆਂ 'ਚ, ਉਹ ਫਿਰ ਮੈਨੂੰ ਆਪਣੇ ਜ਼ਮਾਨੇ ਸੁਣਾਉਂਦੇ ਹੁੰਦੇ ਸਨ। ਅੰਮਾ ਕਹਿੰਦੇ ਸਾਡੇ ਜ਼ਮਾਨਿਆਂ 'ਚ ਕੋਈ ਦੁਕਾਨ ਹੀ ਨਹੀਂ ਹੁੰਦੀ ਸੀ, ਪਿੰਡ 'ਚ ਰਹਿੰਦੇ ਸਨ, ਸ਼ਹਿਰ ਖਾਸਾ ਦੂਰ ਸੀ, 3 ਮੀਲ ਫਾਸਲੇ 'ਤੇ ਕੋਈ ਦੁਕਾਨ ਸੀ। ਅੰਮਾ ਨੇ ਕਿਹਾ ਹਫ਼ਤੇ ਬਾਅਦ ਅਸੀਂ ਗੱਡੇ 'ਤੇ ਬਹਿ ਕੇ ਜਾਣਾ ਤੇ ਉੱਥੋਂ ਰਾਸ਼ਨ ਰੂਸ਼ਨ ਹਫ਼ਤੇ ਦਾ ਜਿਹੜਾ ਲੈ ਕੇ ਆ ਜਾਣਾ, ਕਿ ਬਈ ਕੋਈ ਚੀਨੀ, ਕੋਈ ਪੱਤੀ, ਕੋਈ ਸੁੱਕਾ ਸੁੱਕਾ ਰਾਸ਼ਨ ਜਿਹੜਾ ਉਸ ਦਿਨ ਫਿਰ ਅਸੀਂ ਕੋਈ ਲੈ ਕੇ ਆ ਜਾਂਦੇ ਹੁੰਦੇ ਸਾਂ, ਕੋਈ ਸਬਜ਼ੀ, ਕੋਈ ਟਮਾਟਰ, ਕੋਈ ਚੀਜ਼ਾਂ, ਕਿ ਵੀ 1-2 ਦਿਨ ਚੱਲ ਜਾਏਗਾ। ਉਸ ਤੋਂ ਬਾਅਦ ਫਰਿੱਜਾਂ ਤਾਂ ਸਾਰੀ ਹੁੰਦੀਆਂ ਨੇ ਸਨ, ਲਾਈਟ ਹੀ ਨਹੀਂ ਸੀ ਇਸ ਜ਼ਮਾਨੇ 'ਚ ਉਹਨਾਂ ਦੇ ਕੋਲ। ਤੇ ਅੰਮਾ ਕਹਿੰਦੇ ਸਨ ਫਿਰ ਅਸੀਂ ਜਦੋਂ ਫਿਰ ਉਹ ਆਲੂ ਪਏ ਹੋਣੇ ਘਰ, ਤੇ ਆਲੂਆਂ ਨੂੰ ਬਣਾ ਲੈਣਾ। ਕਦੀ ਅਸੀਂ ਲੱਸੀ ਦੇ ਵਿੱਚ ਨਮਕ ਤੇ ਕਾਲੀ ਲਾਲ ਮਿਰਚ ਖੋਰ ਕੇ ਨਾ ਚਿੜੀ ਸ਼ੋਰਾ ਬਣਾ ਲੈਂਦੇ, ਸਾਨੂੰ ਕਹਿੰਦੇ ਚਿੜੀ ਸ਼ੋਰਾ। ਤੇ ਚਿੜੀ ਸ਼ੋਰੇ ਦੇ ਨਾਲ ਰੋਟੀ ਖਾ ਲੈਂਦੇ ਹੁੰਦੇ ਸਾਂ। ਇਸ ਤਰ੍ਹਾਂ ਦੇ ਜ਼ਮਾਨੇ ਸਨ। ਤੇ ਫਿਰ ਅੰਮਾ ਨੇ ਕਹਿਣਾ ਜਦੋਂ ਕਦੀ ਪਕੌੜੇ ਅਸੀਂ ਬਣਾਉਣੇ ਨਾ, ਰਾਤ ਨੂੰ ਪਕੌੜੇ ਬਚ ਜਾਣੇ ਸਾਰੇ, ਕਿ ਫਿਰ ਉਹ ਥੋੜ੍ਹੇ ਬਹੁਤ ਬਚ ਗਏ ਤੇ ਫਿਰ ਦੂਸਰੇ ਦਿਨ ਕਹਿਣਾ ਜਾਂ ਤਾਂ ਪਕੌੜੇ ਖਾ ਲਓ। ਫਿਰ ਅਸੀਂ ਆਲੂ ਪਏ ਹੁੰਦੇ ਸਨ ਘਰ, ਨਾ ਕੋਈ ਟਮਾਟਰ ਹੁੰਦਾ ਸੀ ਨਾ ਕੋਈ ਕੁਛ, ਇਸ ਤਰ੍ਹਾਂ ਸ਼ੋਰਾ ਜਿਹਾ ਬਣਾ ਕੇ ਨਾ ਆਲੂ ਪਕੌੜੇ ਉਹਦੇ 'ਚ ਭਿਓ ਦਿੰਦੇ ਸਾਂ। ਉਹਦੇ ਨਾਲ ਹੁੰਦਾ ਕਿ ਇਹ ਜਿਹੜਾ ਜਜ਼ਬ ਕਰਨਗੇ ਨਾ ਸ਼ੋਰਬਾ, ਤੇ ਉਹਦੇ ਨਾਲ ਫਿਰ ਨਰਮ ਪੈ ਜਾਂਦਾ। ਅੰਮਾ ਕਹਿੰਦੇ ਇੱਕ ਨਵਾਂ ਸਾਲਨ ਬਣ ਜਾਂਦਾ ਸੀ, ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਸਨ ਤੇ ਵੱਡੇ ਵੀ। ਤੇ ਚਲੋ ਪਕੌੜੇ ਵੀ ਠਿਕਾਣੇ ਲੱਗ ਜਾਂਦੇ ਸਨ, ਵਰਨਾ ਸੁੱਕ ਜਾਂਦੇ ਸਨ ਪਕੌੜੇ ਪਏ ਪਏ ਇੱਕ ਰਾਤ। ਤੇ ਫਿਰ ਇਸ ਤਰ੍ਹਾਂ ਉਹਨੂੰ ਅਸੀਂ ਇੱਕ ਨਵੀਂ ਸ਼ਕਲ ਦੇ ਲੈਂਦੇ ਸਾਂ। ਇਸ ਤਰ੍ਹਾਂ ਅੰਮਾ ਨੇ ਮੈਨੂੰ ਦੱਸਿਆ, ਮੈਂ ਬਣਾਇਆ ਤੇ ਮੈਨੂੰ ਬੜਾ ਚੰਗਾ ਲੱਗਿਆ। ਅੰਮਾ ਕੋਲੋਂ ਫਿਰ ਮੈਂ ਆਈਡੀਆ ਲੈਂਦੀ ਰਹਿੰਦੀ ਸਾਂ, ਲੇਕਿਨ ਉਹਨਾਂ ਦੇ ਸਾਰੇ ਆਈਡੀਆਜ਼ ਇਸ ਤਰ੍ਹਾਂ ਸਾਦੇ ਸਾਦੇ ਖਾਣੇ, ਤੇ ਉਹ ਕੋਈ ਹਰਜ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਹੁਣ ਦੇਖੋ ਮੇਰੇ ਉਸ ਦਿਨ ਦੇ ਪਕੌੜੇ ਥੋੜ੍ਹੇ ਜਿਹੇ ਬਚ ਗਏ ਸਨ, ਤੇ ਮੈਂ ਫਿਰ ਰੱਖੇ ਸਨ ਕਿ ਚਲੋ ਗਰਮ ਕਰਕੇ ਖਾ ਲਾਂਗੇ। ਅੱਜ ਪਕਾਉਣ ਦਾ ਮਸਲਾ ਸੀ, ਤੇ ਮੈਂ ਕਿਹਾ ਚਲੋ ਵੀ ਅੱਜ ਅਸੀਂ ਆਪਣੀ ਪੁਰਾਣੀ ਰੈਸਿਪੀ ਕੱਢੀ ਅੰਮਾ ਦੇ ਜ਼ਮਾਨੇ ਦੀ, ਖੰਗਾਲੀਏ ਤੇ ਅਸੀਂ ਆਪਣੀ ਇੱਕ ਬਣਾ ਲਈ। ਨਾਲ ਮੈਂ ਫਿਸ਼ ਬਣਾ ਲਾਂਗੀ, ਫਿਸ਼ ਨੂੰ ਮਸਾਲਾ ਲਾ ਦਿੱਤਾ, ਨਾਲ ਮੈਂ ਸੈਲਡ ਬਣਾ ਲਿਆ, ਤੇ ਜ਼ਬਰਦਸਤ ਸਾਡਾ ਖਾਣਾ ਹੋ ਜਾਏਗਾ। ਔਰ ਕੀ ਕਹਿੰਦੇ ਨੇ, ਲੱਗੇਗਾ ਹੀ ਨਹੀਂ ਕਿ ਇਹ ਲੈਫਟ ਓਵਰ ਦੀ ਚੀਜ਼ ਅਸੀਂ ਇੱਕ ਯੂਜ਼ ਕੀਤੀ, ਇੱਕ ਨਵਾਂ ਅਸੀਂ ਉਹਨੂੰ ਲੁੱਕ ਦੇ ਦਿੱਤਾ ਵੇ। ਤੇ ਇਸ ਤਰ੍ਹਾਂ ਜੀ ਉਹ ਨਾਯਾਬ ਜ਼ਮਾਨੇ ਸਨ, ਸਾਦੇ ਸਾਦੇ ਲੋਕ ਜਿਹੜੇ ਮੀਲਾਂ ਦੂਰ ਪੈਦਲ ਜਾ ਕੇ ਉਹਨਾਂ ਕੋ ਫਿਰ ਕੁਝ ਚੀਜ਼ ਉਹਨਾਂ ਨੂੰ ਮਿਲਦੀ ਸੀ, ਹਫ਼ਤੇ ਭਰ ਦਾ ਰਾਸ਼ਨ ਲੈ ਕੇ ਆਉਣਾ। ਮੇਰੇ ਸੁਸਰ ਜਿਹੜੇ ਨੇ ਉਹ ਕੀ ਕਹਿੰਦੇ ਨੇ, ਮੇਰੇ ਹਸਬੈਂਡ ਛੋਟੇ ਸਨ, ਮੇਰੇ ਸੱਸ ਜਵਾਨੀ ਵਿੱਚ ਹੀ ਬੇਵਾ ਹੋ ਗਏ ਸਨ, ਤੇ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ। ਉਹ ਫਿਰ ਆਪਣੀ ਮਿਹਨਤ ਦੇ ਨਾਲ ਹੀ ਕਰਦੇ ਸਨ। ਘਰ 'ਚ ਕੋਈ ਮਰਦ ਨਹੀਂ ਹੁੰਦਾ ਸੀ, ਖੁਦ ਹੀ ਮਰਦ ਖੁਦ ਹੀ ਔਰਤ ਸਾਰਾ ਕੰਮ ਉਹਨਾਂ ਨੇ ਖੁਦ ਹੀ ਕਰਨਾ। ਧਾਰਾਂ ਵੀ ਚੋਣੀਆਂ, ਪੱਠੇ ਵੀ ਲਿਆਣੇ, ਤੇ ਘਰ ਦੇ ਵੀ ਕੰਮ, ਤੇ ਸਾਰਾ। ਫਿਰ ਅੰਮਾ ਆਪਣੀਆਂ ਸਟੋਰੀਆਂ ਸੁਣਾਉਂਦੇ ਹੁੰਦੇ ਸਨ, ਫਿਰ ਅਸੀਂ ਸੁਣਨੀਆਂ। ਅੰਮਾ ਨੇ ਆਪਣੇ ਸਾਰੇ ਕਿੱਸੇ ਸੁਣਾਉਣੇ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਮੈਨੂੰ
याद ने इस वजह ना पता नहीं कि अम्मा ने मैनू किस्से सुनाए हुए ने। इस तरह से बंदा हर किसी को जिंदगी तुसी हर किसी को छोटे को बड़े को कुछ ना कुछ सीख जरूर सकते हो कि कोई छोटा जा जुमला, कोई अच्छी गल, कोई रेसिपी, कुछ ना कुछ जरूर सीख सकते हो। तो भाई हम तक मैं माजत पहले कर लेनी हाँ कि अज गला फिर बड़ा खराब होया, रात बड़ी खंघ रही है तो मैं पंप इनहेलर इन्नी दफ़ा यूज़ किया कि मेरा दम घुट रहा से, इत्थों करके ना दम घुटना शुरू हो जाता है। दम मारो दम मिट जाए गम, बोलो सुबह शाम, ते बोलो सुबह शाम दम मारो दम वाला गाना बड़ा मशहूर होया सी। इत्थे करके दम घुटना शुरू हो जाता सुत्ते पे, फिर मैनू इनहेलर यूज़ करना पैंदा वे। फिर मैं ज़्यादा जो ब्लू वाला पंप यूज़ करनी है ना, पफ मारनी है, वो फिर होंदा गले में एक खराश भी आ जाती है। ਉਹਦੀ ਵਜ੍ਹਾ ਨਾਲ ਮੈਨੂੰ ਫਿਰ ਖਾਂਸੀ ਸਾਹ ਦੇ ਅਟੈਕ ਦੇ ਨਾਲ ਜ਼ਿਆਦਾ ਹੁੰਦੀ ਹੈ। ਬਹਰਹਾਲ ਤੁਸੀਂ ਖਾਂਸੀ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿਓ ਤੇ ਬਸ ਗੱਲਾਂ ਵੱਲ ਤੁਸੀਂ ਧਿਆਨ ਦੇਣਾ ਮੇਰਾ, ਤੇ ਖਾਂਸੀ ਨੂੰ ਬਿਲਕੁਲ ਤੁਸੀਂ ਕਰ ਦੇਣਾ ਨਜ਼ਰਅੰਦਾਜ਼। ਤੇ ਅਸੀਂ ਆ ਰਹੇ ਹਾਂ ਜੀ ਨਾਯਾਬ ਜ਼ਮਾਨਿਆਂ ਵਿੱਚ ਪਹੁੰਚ ਰਹੇ ਹਾਂ। ਤੁਸੀਂ ਡਾਇਰੀ ਦੇ ਹਵਾਲੇ ਨਾਲ ਬੜੇ ਅੱਛੇ ਕਮੈਂਟ ਕਰ ਦਿੱਤੇ ਤੇ ਵੀ ਮੈਨੂੰ ਤਾਂ ਬੜਾ ਤੁਸੀਂ ਰਿਲੈਕਸ ਕਰ ਦਿੱਤਾ ਕਿ ਮੈਨੂੰ ਬਹੁਤ ਜ਼ਿਆਦਾ ਸੋਚਣਾ ਹੀ ਨਹੀਂ ਪੈਣਾ। ਮੈਂ ਤੁਹਾਡੇ ਕਮੈਂਟ ਪੜ੍ਹ ਕੇ ਨਾ ਤੇ ਮੈਂ ਕੀ ਕਹਿੰਦੇ ਨੇ ਸਾਰੇ ਅਸੀਂ ਆਪਣਾ ਕਰ ਲੈਣਾ। अच्छा नाहिद ने 36 मिनट पहले देखा वे नाहिद महमूद गायब होए सन। मैं क्या अल्लाह खैर करे नाहिद कितने चली गई साड़ी। तो नाहिद ने कहा अस्सलाम वालेकुम बाजी। वालेकुम अस्सलाम। नाहिद कैसे हो तुसी? और क्या बिजी था ना, मैं इस 2 दिन बाद तुहाडा व्लॉग देखिया वे तो बहुत चंगा लग्या। बहुत शुक्रिया नाहिद कि तुसी 2 दिन बाद आए हो साढ़े वेड़े च। तो बिजी हो तो कोई नहीं, अल्लाह पाक तुहानू सेहत देवे। तो सारे मसरूफियात तो हो ही जांदियां ने। तो बहरहाल तुसी की कहते ने बाजी का पिछला व्लॉग जरूर देखियो जिहदे विच बाजी ने अपनी तस्वीर लाई है दुल्हन बनी हुई। वो मिस ना करियो, वो मिस करने वाली चीज़ नहीं है भाई। तो शमा कहते पे ने, शमा चौधरी कहते पे ने कि मेरे अम्मी जड़े सन वो डेली डायरी लिखते सन, डेली के हिसाब के नाल। ते डायरी जड़ा विच अम्मी लिखते होंदे सन हर एक चीज़ कि बई कौन घर आया वे, कि घर असी जाना वे, तो किनू किन्नी शादी ते सलामी पाई सी। ते नाल उन्होंने हादसा भी उन्होंने आ गया कि डिफरेंट रेसिपीज़। तो बस बई उन्होंने कहा कि असल च जी डायरी होंदी सी ना, एक ऑर्गेनाइजर होंदा सी कि ते वो की कहते ने ऑर्गेनाइजर ज़्यादा होंदी सी, डायरी घट होंदी सी कि उहदे विच लोग अपनियां मोटियां मोटियां शैवां लिख लेंदे होंदे सन याद दहानी वास्ते। तो शमा तुसी बिल्कुल ठीक किया कि तुसी इस तरह के रेसिपीज़ लिखियां जांदियां सन डायरी विच। और सलामी तो मैं ज़रूर लिखी जाती सी। सलामी वास्ते फिर एक खास कापी रखी जाती सी। शादी जदों हुंदी सी उदों फिर एक डायरी या कापी लैके ब्याह जाता सी, जिथे कापी दस्तियाब होंदी सी कापी नहीं तो कि उदों फिर लिफाफे का रिवाज नहीं सी। तो उदों इस तरह ही होंदा सी कि सलामी इस तरह ही पाई जाती सी, कोई लिफाफा नहीं कुछ नहीं। तो वह फिर भाई नाल बहंदा सी तो वह फिर नाल सलामी लिखी जाता सी। इस तरह फिर सलामियाँ लिखिया जांदियां सन। तो फिर लोग ज़्यादातर डायरी में ही ला लेंदे सन कि भी कहते होंदे सन कि भी यह मोड़ है ना कि किसी ने असी पाया वे तो किसी ने सानू दिता वे, असी फिर मोड़ने ने वध करके। और इस तरह सानू किन्नी पई है सानू पता तो चले ना कि फिर असी उस हिसाब नाल अगे मिलना वरतना वे। इस तरह फिर वो बड़ा चंगा दौर सी जो सलामी लिखी जाती सी। और नोट नू ना 20 रुपए का 20 रुपए दिते ने या 50 दिते ने 10 दिते ने, लोग पूरा नोट खोल के ऐसा करके फड़ाते होंगे सन कि नोट नज़र आ जाए सारिया नू। ऐ ना होवे कि मजमा रह जाए नोट देखने तो नोट नू बकायदा खोल के पेश किया जाता सी। ऐसा बंद नहीं दिता जाता कि बंद फड़ा दो तो तुसीं लिखा दवो, बकायदा लिखाया जाता सी। तो इस तरह फिर जोड़े जमाने सन कि बई डायरी कुछ लोग अपनी रेसिपीज़ के हवाले ना तुसीं जिवें क्या तुहाडी अम्मी लिखते सन कोई, और कुछ लोग तो ऐसे सन कि जिवें जिक्र आएगा अगे कि डेली के हिसाब नाल अपना लिखते सन। तो उन्होंने साथी डायरी होंदी सी, वो अपनी डायरी जरूर लिखते सन कि भी अज की होया कि इस तरह फिर याद रहिंदा सी। और स्पैशली लोग जदों जाते सन किसी जगह तो फिर डेली के हिसाब नाल लिखते होंदे सन कि अज ए कीता, अज असीं इस तरह कीता, अज असीं इत्थे गए, अज ए मिलण वास्ते आया।
ਉਹ ਫਿਰ ਤੁਹਾਡੇ ਕੋਲ ਇੱਕ ਯਾਦਾਂ ਦੀ ਸ਼ਕਲ 'ਚ ਮਹਿਫੂਜ਼ ਹੋ ਜਾਂਦੀ ਸੀ। ਅੱਜ ਕੱਲ੍ਹ ਤਾਂ ਵੀਡੀਓਜ਼ ਬਣ ਜਾਂਦੀਆਂ ਨੇ ਔਰ ਚੀਜ਼ਾਂ। ਉਸ ਜ਼ਮਾਨੇ 'ਚ ਡਾਇਰੀ ਜਿਹੜੀ ਸੀ ਨਾ, साथी तेरा मेरा साथी है लहराता समंदर, ते लहराता समंदर साथी है। तो इस डायरी ਜਿਹੜੀ ਹੁੰਦੀ ਸੀ ਨਾ, ਸਾਥੀ ਹੁੰਦੀ ਸੀ ਹਰ ਸ਼ਾਇਦ ਤੁਸੀਂ। ਔਰ ਬੱਚੀਆਂ ਜਿਹੜੀਆਂ ਹੁੰਦੀਆਂ ਸਨ ਉਹ ਲਿਖਦੀਆਂ ਹੁੰਦੀਆਂ ਅੱਛੇ ਅੱਛੇ ਸ਼ੇਰ ਤੇ ਸਹੇਲੀਆਂ ਦੇ ਨਾਂ, ਤੇ ਬਸ ਇਸ ਤਰ੍ਹਾਂ ਕੁਛ ਨਾ ਕੁਛ ਬਹਿਰਲ ਉਹ ਲਿਖਿਆ ਜ਼ਰੂਰ ਜਾਂਦਾ ਸੀ ਉਸ ਡਾਇਰੀ ਵਿੱਚ। ਐਵੇਂ ਨਹੀਂ ਉਹਨੂੰ ਰੱਖਿਆ ਜਾਂਦਾ ਸੀ। ਡਾਇਰੀ ਬੜੀ ਕੰਮ ਆਉਂਦੀ ਸੀ। ਮੈਂ ਮਾਫੀ ਚਾਹੁੰਦੀ ਹਾਂ, ਅੱਜ ਮੈਨੂੰ ਖਾਂਸੀ ਹੋਏਗੀ ਬਾਰ-ਬਾਰ। ਤੇ ਇਸ ਤਰ੍ਹਾਂ ਫਿਰ ਜਿਹੜਾ ਨਾ ਬੜਾ ਅੱਛੇ ਦਿਨ ਸਨ ਕਿ ਲੋਕ ਇੱਕ ਇੱਕ ਚੀਜ਼ ਉਹਦੇ 'ਤੇ ਲਿਖਦੇ ਹੁੰਦੇ ਸਨ। ਕੋਈ ਵੀ ਰੈਸਿਪੀ ਉਦੋਂ ਮਿਲਦੀ ਨਹੀਂ ਹੁੰਦੀ ਸੀ, ਜੇ ਮਿਲ ਜਾਂਦੀ ਸੀ इस तरह फिर उत्तर लिख ली जाती सी कि इस पहले ये डालना है, चूल्हे के ऊपर देज की चढ़ानी है और फिर उसमें मसाला डालना है। इस तरह करके लिख लिया जाता सी कि असीं भुल ना जाइए। तो बहुत शुक्रिया शमा, तुसीं अपनी अम्मी दी यादां शेयर कीतियां। अल्लाह पाक उन्होंने जनता में घर दवे। तो बहुत चंगा लग्या मैनू कि तुसीं अपने जिहड़ा ना कीतियां कि डायरी तुहाडी अम्मी लिखदे हुंदे सन। देखो तुसीं अगर यह कॉमेंट ना करदे मैनू नहीं पता चलना सी। ਇਹ ਸਾਡੇ ਬਲੌਗ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੁੰਦੀ ਹੈ ਕਿ ਸਾਰੇ ਆਪਣੀਆਂ ਯਾਦਾਂ ਸ਼ੇਅਰ ਕਰਦੇ ਨੇ, ਸਿਰਫ ਮੈਂ ਹੀ ਆਪਣੀਆਂ ਲੰਮੀਆਂ। ਅੱਜ ਤੇ ਖੰਘ ਨੇ ਜਿਹੜਾ ਨਾ ਕੁਝ ਜ਼ਿਆਦਾ ਹੀ ਡਿਸਟਰਬ ਕਰ ਦਿੱਤਾ ਕਿ ਤੁਸੀਂ ਜ਼ਿਆਦਾ ਪਰੇਸ਼ਾਨ ਹੋ ਜਾਓਗੇ। ਤੇ ਉਸਮਾ ਕਹਿੰਦੇ ਪਏ ਨੇ ਮੇਰੇ ਮੀਆਂ ਨੂੰ ਤੇ ਕੈਲੰਡਰ ਨਾਲ ਇਸ਼ਕ ਹੈ। ਤੇ ਉਹ ਪਹਿਲੇ ਹਰ ਕਮਰੇ 'ਚ ਲਾਉਂਦੇ ਸਨ ਕੈਲੰਡਰ, ਫਿਰ ਵਾਲਪੇਪਰ ਲਾਏ ਤੇ ਤਰਲੇ ਮਿੰਨਤਾਂ ਕੀਤੀਆਂ कि खुदा दा वास्ता जे ए कैलेंडर ला दो इत्थों। तो बड़ी मुश्किल नाल राजी होए कि 2 कमरियां च लावांगा, नहीं तो बस भाई इस तो घट नहीं, मैं इस तो घट नहीं कोई गल हो सकती। तो उन्होंने कहा डायरी जिहड़ी है मेरे अब्बू और सुसर भी डेली बेस ते लिखते सन। तो बचपन च अब्बू कहते मैं भी डायरी लिखनी होनी सा। तो मेरे मियाँ हुण भी डायरी लिखते हैं कि कितना खर्चा होया वे। तो बाद दफ़ा साड़ी बड़ी बहस होती है, पर डायरी की इन्नी आदत है कि बस बई गल छड्ड दो उन्होंने। तो बई बिल्कुल ठीक क्या तुसी कि लोग ज़्यादातर इखराजात दे वे उहदे विच लिखदे सन कि बई किन्ना, साडे अब्बू भी लिखदे हुंदे सन बिजली का बिल किन्ना आया वे, वो भी लिखदे हुंदे सन। इतना बिजली का बिल, इतना पानी का बिल, इतना फलानी चीज़ का बिल, राशन का खर्चा, ये फलाना खर्चा, ये बच्चों की कोई चीज़ आई है। वो सारा आदत सी लोगों की, क्योंकि उन्होंने इस तो मेरा ख्याल वो लिखते सन करते सन कि उन्होंने अपनी महदूद आमदनी विच फिर वो इखराजात विच तवाजन करना हुंदा सी। तो वो फिर अपना लिख के रखते सन डायरी, वो जरूर काम आती सी। साडे अब्बू भी बहुत लिखते हुंदे सन और पूरा उस खर्चा जिहड़ा वे ना उस लिखिया जाता सी। महीने भर का जिहड़ा जिहड़ा खर्चा होया हुंदा सी ना, मोटा मोटा है नहीं कि 2 रुपए भी किते खर्च कीते ने तो भी लिखने नहीं, मोटा मोटा जिहड़ा हुंदा वे कि भी वो जरूर दर्ज किया हुंदा सी कि इस महीने, फिर किसी महीने इस तरह जरूरत होंदी सी डायरी खोल के लोग देख लेंदे सन कि बई इस महीने कितना खर्चा होया सी, इस महीने तो बड़ा बंद खर्चा हो गया वे। तो इस तरह डायरी जी है बहुत लोग यूज़ होंगे सन। तो डायरी लैण वास्ते भी जोड़ा ना वो लाइना लगिया होंदियां सन कि किसी ने गिफ्ट में मिल जाती सी। तो बस वो तो ऐसा लगता सी, कहता सी मैंने तो पता नहीं की शैद मिल गई है। मैं तो कोई बहुत ही बड़ा कोई ऐसा मिनिस्टर लेवल का बंदा अपने आप को महसूस करता सी जिन्होंने डायरी मिल जाती सी। बड़ा खुश होंगे सन। बाकायदा कवर में आती सी, एक गत्ता जिहा हुंदा सी, डब्बा जिहा, ਉਹਦੇ ਵਿੱਚ डायरी आती सी। फिर वो बस बई डायरी ਜਿਹਨੂੰ मिल जाती होंदी सी। साडे फुफा जी सामने रहंदे सन, बिल्कुल साडे घर के सामने, स्टेट बैंक च काम करते सन। उन्होंने बड़ी अच्छी डायरी मिलती होंदी सी। तो मैं खालू जी, उन्होंने मैं खालू जी कहनी होनी सा। मैं खालू जी नूं कहना खालू जी डायरी दईओ मैनू, खालू जी डायरी मैनू दईओ, खालू जी। मैं बस बार बार यही गल कहनी खालू जी डायरी दईओ। खालू जी ने कहना अच्छा मिलेगी तो दे देवांगा तेनू, तो दे दांगा मैं, मिल जाएगी कि तो मैं दे देवांगा। एक तो सारे खुद ही अपनी रखते होंगे सन अपनी जरूरत की। फिर इधर उधरों लोग कहते होंगे सन भी सानू डायरी दईओ, सानू दईओ। इस तरह कोई तोहफतन मिल जाती होंगी सी। बाजारों बहुत घट लोग खरीदते सन, इधर उधरों कोशिश होंदी सी कि तो मिल जाए। वो भी जो डायरी मिल जानी खालू ने फिर फड़ानी, ओए होए होए बई इन्नी खुशी होंदी सी ना उस डायरी की। सफ़े खोल खोल के देखने, वो मुख्तलिफ पूरे साल के एक पहले पेज से पूरे साल के महीनों के होंगे स। एक पेज ये कैलेंडर समझो बनया होंदा सी, उस तो बाद फिर पेज होंगे सन, फिर सैटरडे संडे तो फलाना, तो सारा कि तुसी हर दिन का एक हिसाब लिखा होंदा सी। बड़ा मज़ा आता सी डायरी लिखण विच। फिर उस डायरी में कुड़ियाँ तो बस शेर ही लिखदियाँ होंदियां सन। और मज़े की गल है कि कभी लतीफ़े भी असीं लिख लैंदे हुंदे सां, किसी लतीफ़ा भुल ना जाइए
ਤੇ ਉਹਦੇ ਉੱਤੇ ਦਰਜ ਕਰ ਲੈਂਦੇ ਸਾਂ, ਫਿਰ ਕਿਸੇ ਨੂੰ ਖੋਲ ਖੋਲ ਕੇ ਸੁਣਾਉਂਦੇ ਹੁੰਦੇ ਸਾਂ। ਲੇਕਿਨ ਸਭ ਤੋਂ ਜ਼ਿਆਦਾ ਸ਼ਾਇਰੀ ਵਾਸਤੇ ਬੱਚੀਆਂ ਯੂਜ਼ ਕਰਦੀਆਂ ਸਨ, ਅਤੇ ਬਾਕੀ ਜਿਹੜਾ ਨਾ ਈਦ ਦੇ ਹਵਾਲੇ ਨਾਲ ਸ਼ੇਰ ਤੇ ਅਸੀਂ ਬੜੇ ਇਕੱਠੇ ਕਰਦੇ ਹੁੰਦੇ ਸਾਂ, ਤੇ ਉਹ ਫਿਰ ਡਾਇਰੀ ਵਿੱਚ ਲਿਖ ਲੈਣੇ। ਤੇ ਡਾਇਰੀ ਅਗਰ ਨਹੀਂ ਵੀ ਮਿਲੀ ਨਾ ਤੇ ਇੱਕ ਕਾਪੀ ਹੁੰਦੀ ਸੀ, ਉਹ ਹੀ ਡਾਇਰੀ ਹੋ ਜਾਂਦੀ ਸੀ। ਬਸ ਉਸ 'ਤੇ ਤੁਸੀਂ ਲਿਖਣਾ ਹੋਵੇ ਨਾ ਆਪਣਾ ਕੁਛ ਨਾ ਕੁਛ, ਤੇ ਉਹ ਵੀ ਡਾਇਰੀ ਕਹਿਲਾਂਦੀ ਸੀ। ਜ਼ਰੂਰੀ ਨਹੀਂ ਕਿ ਬਕਾਇਦਾ ਛਪੀ ਹੋਈ ਡਾਇਰੀ ਹੋਵੇ, ਉਹਨੂੰ ਹੀ ਤੁਸੀਂ ਕਰੋ। ਤੇ ਉਸਮਾ ਕਹਿੰਦੇ ਪਹਿਲੇ ਜਵਾਨੀ 'ਚ ਕਦੀ ਬੇਸ ਵਗੈਰਾ ਨਹੀਂ ਲਾਇਆ, ਹੁਣ ਸਿਹਤ ਦੇ ਮਸਾਇਲ ਆ ਗਏ ਨੇ, ਤੇ ਸਕਿਨ ਹੋ ਗਈ ਹੈ ਥੋੜੀ ਜਿਹੀ ਖਰਾਬ, ਤੇ ਡੈਂਟ ਸ਼ੈਂਟ ਪੈ ਗਏ ਨੇ, ਤੇ ਬਸ ਵੀ ਬੇਸ ਲਾ ਲੈਣੀ ਆ। ਪਿਛਲੇ ਸਾਲ ਇੱਕ ਸ਼ਾਦੀ ਤੇ ਜਾਣ ਦਾ ਇਤਫਾਕ ਹੋਇਆ, ਲਾਈਟ ਗਈ ਸੀ, ਹਨੇਰੇ 'ਚ ਛੇਤੀ ਛੇਤੀ ਮੈਂ ਤਿਆਰ ਹੋਈ, ਤੇ ਮੀਆਂ ਸਾਹਿਬ ਬੜੇ ਟਾਈਮ ਦੇ ਪਾਬੰਦ ਨੇ, ਕਹਿੰਦੇ ਛੇਤੀ ਕਰੋ ਛੇਤੀ ਕਰੋ, ਇੰਨਾ ਸ਼ੋਰ ਪਾ ਦਿੰਦੇ ਇੰਨਾ, ਅਸੀਂ ਜਲਦੀ ਨਾਲ ਤਿਆਰ ਹੋ ਕੇ ਤੇ ਹਾਲ 'ਚ ਪਹੁੰਚ ਗਏ। ਉੱਥੇ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖ ਕੇ ਮੈਂ ਤੇ ਆਪ ਹੀ ਡਰ ਗਈ। ਤੇ ਟਿਸ਼ੂ ਨਾਲ ਚਿਹਰਾ ਸਾਫ਼ ਕੀਤਾ, ਤੇ ਕਹਿੰਦੇ ਮੈਨੂੰ ਤਾਂ ਇੰਨਾ ਅਫਸੋਸ ਲੱਗਿਆ ਕਿ ਭਈ ਆਇੰਦਾ ਮੈਂ ਨਹੀਂ ਮੇਕਅਪ ਕਰਨਾ, ਹਾਲ ਕੀ ਬੜਿਆ ਪਿਆ ਇੱਥੇ। ਤੇ ਉਹਨਾਂ ਨੇ ਉਸਮਾ ਨੇ ਕਿਹਾ ਕਿ ਬਸ ਬਈ, ਫਿਰ ਉਸ ਦਿਨ ਤੋਂ ਬਾਅਦ ਅਹਿਦ ਕਰ ਲਿਆ ਕਿ ਅਸੀਂ ਜਿਹੜਾ ਨਾ ਮੇਕਅਪ ਨਹੀਂ ਕਰਨਾ, ਤੇ ਬਈ ਮਾੜਾ ਮੋਟਾ ਬਸ ਸੁਰਖੀ ਲਾ ਲਓ ਤੇ ਕੱਜਲ ਲਾ ਲਓ ਤੇ ਬਸ ਠੀਕ ਹੈ। ਬਹੁਤ ਜ਼ਿਆਦਾ ਗਣੀ ਸ਼ੋਸ਼ਾ ਨਹੀਂ ਮਾਰਨੀ ਅਸੀਂ ਕਿ ਭੂਤ ਮੰਗਲੇ ਸੇ ਬਿਹਤਰ ਹੈ ਕਿ ਤੁਸੀਂ ਜਿਹੜੇ ਸਾਦੇ ਸਾਦੇ ਜਿਹੀ ਰਹੋ, ਤੇ ਉਹ ਜ਼ਿਆਦਾ ਚੰਗਾ ਵੇ। ਤੇ ਉਸ ਵਾਰ ਬਿਲਕੁਲ ਠੀਕ ਤੁਸੀਂ ਕਿਹਾ ਕਿ ਏਜ ਦੇ ਨਾਲ ਨਾਲ ਨਾ ਥੋੜ੍ਹਾ ਜਿਹਾ ਤੁਹਾਨੂੰ ਹੋ ਜਾਂਦਾ, ਉਸ ਤਰਫ ਆਣਾ ਪੈ ਜਾਂਦਾ ਕਿ ਬਹੁਤ ਜ਼ਿਆਦਾ ਅਸੀਂ ਜਵਾਨੀ 'ਚ ਵੀ ਨਹੀਂ ਕੀਤਾ, ਲੇਕਿਨ ਉਮਰ ਦਾ ਫਿਰ ਜਿਹੜਾ ਹੋ ਜਾਂਦਾ ਨਾ, ਫਿਰ ਥੋੜ੍ਹਾ ਘੱਟ ਹੀ ਕਰੋ ਤਾਂ ਜ਼ਿਆਦਾ ਉਹ ਜ਼ਿਆਦਾ ਤਾਂ ਇਹੀ ਚੰਗਾ ਲੱਗਦਾ ਵੀ ਕਿ ਥੋੜ੍ਹਾ ਸਿੰਪਲ ਹੋ ਜਾਓ ਤੁਸੀਂ। ਅੱਛਾ, ਉਸਮਾ ਨੇ ਬਈ ਬੜੇ ਪਿਆਰ ਵੀ ਕੀਤੇ ਨੇ। ਤੇ ਅਨਾ ਅਨਾਇਆ ਖਾਨ ਨੇ ਤਾਂ ਬਈ 3 ਭੇਜ ਦਿੱਤੀਆਂ ਨੇ ਤੂਤਰੀਆਂ ਜੀਆਂ, ਤੇ 3 ਭੇਜ ਦਿੰਦੇ ਨੇ ਦਿਲ। ਤੂਤਰੀਆਂ ਤੇ ਦਿਲ ਆ ਗਏ ਜੀ ਵੀ ਸਾਡੇ ਵਾਸਤੇ। ਬਹੁਤ ਸ਼ੁਕਰੀਆ ਅਨਾਇਆ, ਇਹ ਕੋਈ ਨਵਾਂ ਇਜ਼ਾਫਾ ਨੇ ਸਾਡੇ ਦੇ ਵਿੱਚ, ਤੇ ਵੈਲਕਮ ਕਰਨੇ ਅਸੀਂ। ਵੈਲਕਮ ਵੈਲਕਮ ਵੈਲਕਮ, रूबी के किचन में वेलकम। ਤੇ ਬਈ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਪਏ ਨੇ ਨਾਈਸ ਵਲੌਗ ਹੈ ਤੁਹਾਡਾ। ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਸੀਂ ਸਾਡੇ ਵਿਹੜੇ 'ਚ ਆਏ ਤੇ ਤੁਹਾਨੂੰ ਅਸੀਂ ਨਾਈਸ ਵੀ ਲੱਗ ਗਏ। ਦੇਖੋ ਨਾ ਦੋਹਰੇ ਦੋਹਰੇ ਗੱਲਾਂ ਕਿ ਤੁਸੀਂ ਆ ਵੀ ਗਏ, ਤੁਸੀਂ ਨਾਈਸ ਵੀ ਕਹਿ ਦਿੱਤਾ, ਤੇ ਦੇਖੋ ਬਈ। ਤੇ ਨਸੀਮਾ ਡਾਰ ਕਹਿੰਦੇ ਪਏ ਨੇ ਕਿ ਨਾਈਸ ਵਲੌਗ ਹੈ। ਤੇ ਉਹਨੇ ਕਿਹਾ ਬਾਜ਼ ਲੋਕ ਹਜੇ ਤੱਕ ਕੈਲੰਡਰ पे यूज़ ਕਰਦੇ ਨੇ, ਬੜਾ यूज़ ਹੁੰਦਾ ਵੇ, ਬਾਜ਼ ਲੋਕ ਹਲੇ ਵੀ ਕਰਦੇ ਨੇ ਕੈਲੰਡਰ यूज़। ਤੇ ਸਿੰਗਿੰਗ ਉਹਨਾਂ ਨੂੰ ਬੜੀ ਚੰਗੀ ਲੱਗੀ ਹੈ, ਉਹਨਾਂ ਨੂੰ ਨਾਈਸ ਲੱਗੀ ਹੈ। ਤੇ ਨਸੀਮਾ ਕਰਦੇ ਹੋਣਗੇ ਯੂਜ਼। ਦੁਨੀਆ 'ਚ ਸਾਰੇ ਕੋਈ ਨਾ ਕੋਈ ਚੀਜ਼ ਕਿਤੇ ਨਾ ਕਿਤੇ ਮੌਜੂਦ ਹੁੰਦੀ ਹੈ, ਉਹ ਖਤਮ ਨਹੀਂ ਹੁੰਦੀ ਹੈ। ਲੇਕਿਨ ਜ਼ਿਆਦਾਤਰ ਘਰਾਂ 'ਚ, ਹੁਣ ਮੈਂ ਪਾਕਿਸਤਾਨ ਵੀ ਜਾਂਦੀ ਹਾਂ ਨਾ, ਸਾਡੇ ਆਪਣੇ ਇੱਥੇ ਵੀ ਨਹੀਂ ਹੈ, ਲੇਕਿਨ ਪਾਕਿਸਤਾਨ 'ਚ ਤਾਂ ਖਾਸ ਹੁੰਦਾ ਸੀ, ਹਰ ਕਮਰੇ 'ਚ ਇੱਕ ਲੱਗਿਆ ਹੁੰਦਾ ਸੀ, ਹਰ ਕਮਰੇ 'ਚ ਨਹੀਂ ਤੇ ਇੱਕ ਕੈਲੰਡਰ ਜ਼ਰੂਰ ਹਰ ਘਰ 'ਚ ਹੁੰਦਾ ਸੀ। ਹੁਣ ਮੈਂ ਕਦੀ ਇਸ ਤਰ੍ਹਾਂ ਕੈਲੰਡਰ ਦੇਖਿਆ ਨਹੀਂ ਹੈ, ਕਿਸੇ ਆਪਣੇ ਜਿਵੇਂ ਰਿਸ਼ਤੇਦਾਰਾਂ ਦੇ ਘਰ ਜਾਂਦੀ ਹੈ ਕਿਤੇ, ਤੇ ਹੁਣ ਉਹ ਨਹੀਂ ਹੈ। ਜਦ ਤੱਕ ਮੈਂ ਹੈਦਰਾਬਾਦ ਸਾਂ, ਮੈਂ ਖੁਦ ਕੈਲੰਡਰ ਲਾਉਂਦੀ ਸਾਂ, ਔਰ ਕੈਲੰਡਰ ਲਾ ਕੇ ਫਿਰ ਅਸੀਂ ਉਹ ਤੋਂ ਨਿਸ਼ਾਨ ਵੀ ਲਾਉਂਦੇ ਹੁੰਦੇ ਸਾਂ। ਇੱਕ ਆਦਤ ਬਣੀ ਸੀ ਨਾ ਕਿ ਉਹ ਸਰਕਲ ਬਣਾ ਦੇਣਾ, ਕੋਈ ਖਾਸ ਡੇਟ ਹੈ ਤਾਂ ਉਹਨੂੰ ਕਰ ਦੇਣਾ, ਰੋਜ਼ੇ ਸ਼ੁਰੂ ਹੋਣ ਵਾਲੇ ਨੇ ਉਹਨੂੰ ਬਣਾ ਦੇਣਾ ਵੀ ਇਸ ਕੋਈ ਸ਼ਾਦੀ ਆ ਰਹੀ ਹੈ ਉੱਤੇ ਬਣਾ ਦਿੱਤਾ ਜਾਂਦਾ ਸੀ। ਉਹ ਯੂਜ਼ ਹੁੰਦੇ ਸਨ, ਹਲੇ ਵੀ ਯੂਜ਼ ਹੁੰਦੇ ਹੋਣਗੇ ਜਿਹਨਾਂ ਨੂੰ ਆਦਤ ਪਈ ਹੁੰਦੀ ਹੈ। ਜਿਵੇਂ ਉਸਮਾ ਨੇ ਕਿਹਾ ਮੇਰੇ ਹਸਬੈਂਡ ਨੂੰ ਹਲੇ ਵੀ ਆਦਤ ਹੈ, ਵੀ ਅਸੀਂ ਤਾਂ ਪਿੱਛਾ ਹੀ ਨਹੀਂ ਛੁਡਾ ਪਾ ਰਹੇ ਉਹਨਾਂ ਦੀ ਆਦਤ ਤੋਂ। ਉਹ ਜਿਹੜੇ ਕੋਈ ਕੰਪਰੋਮਾਈਜ਼ ਕਰਨ ਤੇ ਤਿਆਰ ਹੀ ਨਹੀਂ ਨੇ। ਤੇ ਵੀ ਠੀਕ ਹੈ, ਹਾਲੇ ਵੀ ਲੋਕ ਯੂਜ਼ ਕਰ ਰਹੇ ਨੇ, ਬੜੀ ਚੰਗੀ ਗੱਲ ਹੈ। ਆਪਣੀ ਪੁਰਾਣੀਆਂ ਚੀਜ਼ਾਂ ਨੂੰ ਯੂਜ਼ ਕਰਨਾ ਚਾਹੀਦਾ, ਪਰ ਮੈਨੂੰ ਕਦੀ ਤਬਾਹ ਕੇ ਨਜ਼ਰ ਨਹੀਂ ਆਏ ਨੇ। ਤੇ ਲੈਮਨ ਸ਼ੂਗਰ ਕਹਿੰਦੇ ਪਏ ਨੇ ਜਿਹੜੇ ਇੰਗਲਿਸ਼ ਦੇਸੀ ਫੂਡ ਬਾਈ ਇੰਗਲਿਸ਼ ਕੁੱਕ ਜਿਹੜੇ ਨੇ, ਉਹ ਕਹਿੰਦੇ ਪਏ ਨੇ ਕਿ ਬਈ ਸਲਾਮ ਮਾਈ ਡੀਅਰ ਲਵ, ਹਾਊ ਆਰ ਯੂ। ਮੈਂ ਤਾਂ ਵੀ ਬਿਲਕੁਲ ਠੀਕ ਆ ਜੀ। ਤੇ ਉਹ ਕਹਿੰਦੇ ਨੇ ਵੀ ਮੈਨੂੰ ਤਾਂ ਇੰਨਾ ਚੰਗੀਆਂ ਲੱਗਦੀਆਂ ਨੇ ਤੁਹਾਡੀਆਂ ਗੱਲਾਂ ਕਿ ਬਚਪਨ ਵਿੱਚ, ਉਹਨਾਂ ਨੇ ਕਿਹਾ ਮੈਂ ਵੀ ਆਪਣੇ ਬਚਪਨ ਵਿੱਚ ਪਹੁੰਚ ਜਾਂਦੀ ਹਾਂ ਤੁਹਾਡੀਆਂ ਗੱਲਾਂ ਸੁਣ ਕੇ ਨਾ, ਮੈਨੂੰ ਬੜਾ ਚੰਗਾ ਲੱਗਦਾ ਵੇ। ਤੇ ਮੈਂ ਵੀ ਆਪਣੇ ਬਚਪਨ 'ਚ ਪਹੁੰਚਣੀ ਹਾਂ। ਤੇ ਮੈਨੂੰ ਕੀ ਕਹਿੰਦੇ ਨੇ, ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਮੈਂ ਤੁਹਾਡਾ ਵਲੌਗ ਨਾ ਦੇਖਾਂ ਨਾ, ਤੇ ਮੈਨੂੰ ਐਸਾ ਲੱਗਦਾ ਮੇਰੀ ਕੋਈ ਚੀਜ਼ ਹੀ ਗੁਆਚ ਗਈ ਹੈ। ਮੈਨੂੰ ਹੁਣ ਅਜੀਬ ਜਿਹਾ ਲੱਗਣ ਲੱਗ ਗਿਆ ਕਿ ਐਸਾ ਲੱਗਦਾ ਕੁਛ ਮੇਰਾ ਗੁਆਚ ਗਿਆ ਵੇ। ਤੇ ਉਹਨਾਂ ਨੇ ਕਿਹਾ ਕੈਲੰਡਰ ਜਿਹੜਾ ਵੇ ਮੈਂ ਹਾਲੇ ਵੀ ਯੂਜ਼ ਕਰਨੀ ਆ, ਮੈਨੂੰ ਪੁਰਾਣੀਆਂ ਯਾਦਾਂ ਪੁਰਾਣੀਆਂ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਤੇ ਮੈਂ ਹਾਲੇ ਵੀ ਉਹਨੂੰ ਯੂਜ਼ ਕਰਨੀ ਆ। ਤੇ ਹਾਂ, ਉਹਨੇ ਕਿਹਾ ਕਿ ਨਿਸ਼ਾਨ ਵੀ ਲਾਨੀ ਆ, ਮੈਂ ਕੈਲੰਡਰ 'ਤੇ ਨਿਸ਼ਾਨ ਵੀ ਮੈਂ ਲਾਨੀ ਆ।
ਤੇ ਬਹੁਤ ਮੈਨੂੰ ਚੰਗੀਆਂ ਲੱਗਦੀਆਂ ਨੇ। ਤੁਸੀਂ ਜਦੋਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ, ਮੈਂ ਉਸ ਜ਼ਮਾਨੇ ਵਿੱਚ ਚਲੀ ਜਾਂਦੀ ਹਾਂ ਤੇ ਮੈਨੂੰ ਬਹੁਤ, ਔਰ ਇਹ ਸਾਰੀਆਂ ਚੀਜ਼ਾਂ ਮੈਨੂੰ ਪਸੰਦ ਨੇ। तो उन्होंने बहुत किया वे, तो उन्होंने क्या अल्लाह पाक मेरी बहन जी को हमेशा खुश रखे ते नज़र बद से बचाए। बहुत शुक्रिया जी। देसी फूड बाय इंग्लिश कुक, मैं तुहाडी मुहब्बतां दा बहुत शुक्रिया अदा करनी आ कि तुसी जिहड़ा वे ਤੁਸੀਂ ਵੀ, ਤੁਹਾਨੂੰ ਯਾਦਾਂ ਚੰਗੀਆਂ ਲੱਗਦੀਆਂ ਨੇ, ਤੁਸੀਂ ਉਹਨਾਂ ਯਾਦਾਂ ਦਾ ਪਿਆਰ ਕਰਦੇ ਹੋ, ਔਰ ਤੁਹਾਨੂੰ ਕੀ ਕਹਿੰਦੇ ਨੇ ਉਹ ਕੈਲੰਡਰ ਹਾਲੇ ਵੀ ਤੁਹਾਡੇ ਦੀਵਾਰ 'ਤੇ ਹੈਗਾ ਵੇ, ਔਰ ਉੱਤੇ ਤੁਸੀਂ ਉਸੇ ਤਰ੍ਹਾਂ ਹੀ ਨਿਸ਼ਾਨ ਲਾਉਂਦੇ ਹੋ। ਅਤੇ ਉਹ ਨਿਸ਼ਾਨੀ ਮੇਰੇ ਪਿਆਰ ਕੀ, ਤੇ ਤੁਸੀਂ ਨਿਸ਼ਾਨੀ ਜਿਹੜੀ ਉਹਨਾਂ ਜ਼ਮਾਨਿਆਂ ਦੀ ਸਾਂਭ ਕੇ ਰੱਖੀ, ਆਪਣੇ ਉਹਨੂੰ ਯੂਜ਼ ਕਰਦੇ ਹੋ। ਅਤੇ ਬੜੀ ਚੰਗੀ ਗੱਲ ਹੈ ਬਈ, ਤੁਸੀਂ ਜੇ ਨਿਸ਼ਾਨੀ ਆਪਣਾ ਇਸਤੇਮਾਲ ਉਹ ਯੂਜ਼ ਕਰਦੇ ਹੋ। ਤੇ अच्छा जी, तो जहाँ आरा लिखते ने कि अस्सलाम वालेकुम, माशाल्लाह लुकिंग वेरी नाइस, तो आपकी ब्राइडल पिक्चर कमेंट से बहुत पहले अच्छे से अच्छा लगा। तो उन्होंने कहा कि मैंने तुहाडी ब्राइडल पिक्चर बड़ी चंगी लगी है। तो उन्होंने कहा भी बड़े तुसी पे चंगे लगते हो, बहुत ही चंगे। तो भी जहाँ आरा नूं तो मैं बड़ी पसंद आ गई हाँ। तो उन्होंने अबू वास्ते दुआ की है कि अल्लाह पाक तुहाडे अबू नूं जिहड़ा वे ना जनता विच घर दवे, तो उन्होंने बड़ा किया वे। तो बहुत शुक्रिया जहारा। तो तुसी आपसे उन्होंने कहा तुहाडे अपनाइयत महसूस होंदी है सानूं, कि सानूं बड़ा चंगा लगदा वे। बहुत शुक्रिया जहारा तुहाडीआं मुहब्बतां दा, कि तुसी मेरे विहड़े च भी आ जांदे हो, तो मेरी गल्लां भी सुन लेंदे हो, तुसी उन्हां 'च शामिल भी हो जाते हो, तुसी कॉमेंट भी कर देंदे हो, और तुसी मेरे वालिद साहब लई दुआ भी की है। तो बहुत शुक्रिया। तो एक आया आयजा चौधरी का कॉमेंट, फस्ट टाइम आए ने मेरा ख्याल भी साढ़े उत्ते। उन्होंने कहा आंटी बोलती बहुत है, भी एक्सट्रा ही तुसी बोलते हो, तुस ते कंधां दे कीड़े कढ़ दिंदे हो साडे, इन्ना तुसी बोलते हो। तो देखो किन्ना जमानिਆਂ ਦਾ फर्क है कि असी अपनी आंटियां नूं इस तरह कह नहीं सकते होंदे सां। अजकल का यही फर्क है कि आंटी कह के छोटे बच्चे भी तुहानूं कहते हैं जा मगरों लै, ते कह देंदे ने। ते आयजा बहुत शुक्रिया, तुसी आए, साडा देखिया कॉमेंट, तुहानूं मेरी गल्लां ज़्यादा लगियां ने, ते बई माजत चाहनी आ। बाकी यह है कि यूट्यूब एक समंदर है, यूट्यूब एक समंदर है, आंटी का खतरा भी नहीं है। बहरहाल तुसी उस समंदर में जाओ, इस तरह करो स्क्रोल, तो तुहानूं मेरे तो बेहतर यकीनन कोई मिल जाएगा जिहदियां गल्लां तुहानूं अच्छियां लगणगियां, जिहड़ा शायद घट बोलदा होवे, तो यार जिहड़ा तुहानूं बोर ना करे। तो हमेशा खुश रहो, तो बई जींदे हसते रहो, तो बसते रहो। असीं ते तुहाडे लई दुआ ही करांगे, तो असीं जी भी तुहाडे लई दुआ ही करांगे कि तुसीं हसते रहो तो बसते रहो। तो इशफाक कहते हैं कि आजकल शादी वाले दिन तो दोनों दुल्हा दुल्हन हत्थ फड़ के भी आ जाते हैं, बड़े लहराते हुए, इस तरह हाथ च हत्थ पाया होंदा वे, आ जाते हैं हाल में। तो फिर 6 महीने बाद ही ना फिर वो कड़मस बजदा वे ना कि भी दोनों जड़ना फिर उन्होंने छड्डी का दुध याद आ जाता है, तो फिर लड़ाइयाँ शुरू हो जांदियां ने। तो फिर उन्होंने पता चलता वे कि हुण दोनों ने की कुछ करते हैं, कि हुण शादियां दे विच ज़्यादातर ही हो गया है कि उस जो शादी हो रही होंदी है उदों अपने शौखियां विच हुंदे ने सब, लेकिन बाद च जिहड़ी बड़ी जिम्मेदारी होंदी है, सब कुछ है, यह वाकई फिर निभानी बड़ा मुश्किल औखा काम है। यह आसान रस्ते नहीं ने। एक शादीशुदा जिंदगी नूं लैके चलना बड़े औखे ने। समझो तुसीं कंडियां ते चलदे हो बई, ये नहीं है कि तुहाडा शौहर बुरा वे या तुहाडी बीवी बुरी है या तुहाडे ससुराल वाले बुरे ने। जिंदगी हर कदम ते तुहानूं एक इम्तहान लेती है। जिंदगी इम्तहान लेती है, तो जिंदगी तुहाडा इम्तहान लैंदी है। 100 मराहल आंदे ने, भावें मियाँ बीवी की अंडरस्टैंडिंग होवे भी, बच्चों के मामलात होंदे ने, अगे उन्होंने अखराजात होंदे ने, बहुत सारिया चीज़ां जिंदगी च आंदियां ने कि मिल जुल के तय करनियां होंदियां ने। अजकल इस तरह में कि बच्चियां भी नक ते मक्खी नहीं बहन देंदियां, ते मुंडे भी कहते हैं भी साड़ी मुछ च ज़्यादा दम है, भी तू की शै ने। तो बस बई इस तरह एक दूसरे की जिद में बहुत जल्दी जड़ा ना घर खराब हो रहे हैं। मेरे अपने जानने वालियां च ना पिछले दिनों एक शादी हुई,
तो बहुत जल्दी ख़त्म हो गई। 3 शादियाँ मुख्तलिफ इस तरह हुई और तीनों ख़त्म हो गई। इस तो कि बर्दाश्त नहीं है, तो बर्दाश्त ना होने की वजह के नुकसानात असी उठा रहे हैं। वो जमाना जब मावां गुट्टी च पा दिंदियां सन चीज़ के बर्दाश्त बर्दाश्त खुद भी कर दियां सन, औलाद की भी तरबियत ऐसी कर दियां सन, चाहे बेटा चाहे बेटी, कि वो माँ बाप के कहे नूं फिर वो बच्चे भी फिर करते सन। तो वाकई तुसी इशफाक ठीक किया, ये नया जमाना जड़ा वे ना बड़ा खतरनाक आ गया वे, तो वो जड़ा ना बहुत के कहते ने हुण उस तरह का नहीं रहा कि बर्दाश्त खत्म हो गई दोनों तरफ। ते उन्होंने इन्ना मुहम्मद ने लिखिया वे मक्खना दी पली मिश्री दी डली मक्खना दी पली मिश्री दी डली। लो बई इन्होंने तो बड़ा चंगा खिताब दे दिता है कि मक्खना दी पली, वाकई असी मक्खना दे पले तो हैगे आ। असी की कहते हैं उस दौर दे आ कि जो दुध मक्खन मलाइयाँ असी बड़ा कुछ खादा होया वे, साढ़े दिल च कोई हसरत नहीं है कि बई कि असी कोई ए नहीं खाता वो नहीं खाता। खाण पीण के मामले असी वाकई बादशाही दौर गुजारिया। अजकल तो जरा जे कर लो कोलेस्ट्रॉल हाई आ रहा है, तो कोलेस्ट्रॉल है, तो ये है, तो फलाना शुगर। असी पता नहीं कैसे दौर से उस दौर च किस तरह ठीक रहे। मेरा ख्याल है कि वह वजह दी यही सी, मैनू जो समझ लगती है छोटी सी अकल के मुताबिक, कि बई उस जमाने च बच्चे पैदल स्कूल जा रहे ने, घर च काम बच्चियां कर रही ने, औरतां काम कर रही, बंदे अपने कामां ते पैदल जा रहे ने, पैदल चलना काम काज खुद करने, वो खादा पीता सब तुहाडा हजम हो जाता सी, तुहाडी बॉडी च जमन। हुण सवारी आ गई है, गाड़ी आ गई है, मशीनां आ गई ने कि तुसीं ऐसा मसाला भी पीस लेना, टर करके मसाला पीस लेना है, और उसी मसाले में जो तुसीं डंडे मार मार के कुट के तुसीं पींदे सो ना, तो तुहाडी एनर्जी लगदी सी। इस तरह खाने तो बहुत सा सी, ते पूरी दुध दी मलाइयां साड़ियां असी खाने सा, तो मक्खन, तो पता नहीं की कुछ खादा होया सी। ते लेकिन आवे कि वो जमाना ऐसा सी कि खादा पीता हजम हो जाता सी, ते इन्ना ज़्यादा नहीं होता। सब लोग इस तरह ही खाते सा, पेट भर के रोटी खानी है, तो बेफिक्र होकर नींद सोने सा, तो बई वो जमाने के अपने मज़े सन। तो उन्होंने कहा कि आप उन्होंने कहा कि तुसी हसते रहो, मुस्कुराते रहो, सेहत के नाल दिल भेजे ने, तो बड़िया दुआवां कीतियां ने। इन्ना मुहम्मद जदों भी आते हैं बड़िया दुआवां देंदे ने, तो वाह जी वाह माशाअल्लाह। उन्होंने तस्वीर देख के क्या वाह जी वाह माशाअल्लाह। तो सौलत हुसैन ने भी इमोजी भेज दिते ने, तो नीलोफर बासित आए ने साडे, उन्होंने बाद च देखी है मेरी वीडियो, तो मैनूं उन्हों दा बड़ा अच्छा लग्या। उन्होंने जिहड़ा कॉमेंट किया ना नीलोफर बासित ने, वो एक दरिया नूं कूजे च बंद किया वे, तो उन्होंने लिखिया वे कि जिंदगी इस दोराहे से तो जिंदगी के इस दोराहे से तो हर लड़की ने गुजरना ही होता है, लेकिन अगर कदरदान लोग मिल जाएं तो ज़िंदगी आसानी से गुजर जाती है, और अगर बेकदरों से वास्ता पड़ जाए तो जीते जी इंसान जिंदा लाश बन जाता है। ये बर्दाश्तें भी नायाब ज़मानों की ही सौगातें हैं। आज की लड़की इससे भी आज़ाद है। हम तो माँ बाप भाई की इज्जत पर कुर्बान होने वाले लोग हैं। समझना बहुत मुश्किल है आज के लोगों के लिए। वाकई भी नीलोफर ताड़े लिए तुसी दरिया नूं मैं कहना कूजे च बंद कर दिता है कि तुसी ये 2 जुमलियां सारी गल समेट के रख दी है। तो वो की कहते ने वाकई तुसी सही लिखिया कि यह बर्दाश्तां भी जड़ियां सन नायाब जमाने दी सौगातां सन, ते अजकल दियां बच्चियां उस तो आज़ाद ने। तो बई माँ प्यो भरा उन्होंने इज्जत तो कुर्बान होने वास्ते ना बहुत मुश्किल है। कहना बड़ा आसान है कि जी इस तरह कहता, कहना तो बड़ा आसान है, लेकिन वो एक दौर गुजारना बच्ची ने अपने घर वालियां की इज्जत लैके चलती सी कि कोई और, क्योंकि उन्होंने जमानिया में मैं तुम दसा कि नीलोफर के उस जमाने इज्जत ही सब तो बड़ी चीज़ होंदी सी। इज्जत है ना, 2 सुक्की रोटी लोग खाते सन, लोग कहते साढ़े को इज्जत है, इज्जत की बड़ी परवाह की जाती सी। अज इज्जत की कोई परवाह ही नहीं करता। वो कहता चल मैनू की है, मैं इन्हें मैनू कहता दवा होवे, वो बस इस तरह वो वैल्यूज़ नहीं रही जड़ियाँ उस जमाने च होंदे सी। उस जमाने के लोगों को बहुत घट पैसे होंदे सन, बहुत घट सहूलियत होंदी सन, लेकिन इज्जत होंदी सी उन्होंने कोल। तो वो अपनी इज्जत नूं फिर कहते सन, धीआं नूं भी कहते सन भी साड़ी जदों माँ बाप बच्ची नूं रुखसत करते सन तो बेटा साड़ी इज्जत खराब ना होवे, तुस उस घर च चलीए तो सानू कोई अलामा ना आवे तेरा, हुण तो वो तेरा घर है, उत्थे दे जेह्ड़े तू उत्थे अपना मकाम बनाना वे,
ਇਹ ਨਸੀਹਤ ਕਰਕੇ ਬੱਚੀ ਨੂੰ ਭੇਜਿਆ ਜਾਂਦਾ ਸੀ। ਤੇ ਮੈਨੂੰ ਵੀ ਯਾਦ ਹੈ ਕਿ ਮੇਰੇ ਵਾਲਿਦ ਨੇ ਕੀ ਕਹਿੰਦੇ ਨੇ, ਜਦੋਂ ਮੇਰੇ ਰੁਖਸਤੀ ਹੋ ਰਹੀ ਸੀ ਤੇ ਮੇਰੇ ਵਾਲਿਦ ਨੇ ਮੈਨੂੰ ਜੋ ਜੁਮਲਾ ਕਿਹਾ, ਅੱਜ ਤੱਕ ਮੈਨੂੰ ਯਾਦ ਹੈ। ਉਹ ਅੱਜ ਤੱਕ ਹੀ ਯਾਦ ਹੈ ਮੈਨੂੰ ਉਹ ਜੁਮਲਾ ਕਿ ਮੈਂ ਉਹਨਾਂ ਨੇ ਮੇਰੇ ਕੋਲ ਆ ਕੇ ਕਿਹਾ, ਮੈਂ ਗਾੜੀ 'ਚ ਬੈਠ ਚੁੱਕੀ ਸਾਂ, ਉਹਨਾਂ ਨੇ ਖਿੜਕੀ ਦੇ ਕੋਲ ਆ ਕੇ ਮੈਨੂੰ ਕਿਹਾ ਕਿ ਬੇਟਾ, ਮੇਰੀ ਸੱਸ ਵੱਲ ਇਸ਼ਾਰਾ ਕੀਤਾ, ਹੁਣ ਇਹ ਤੇਰੀ ਮਾਂ ਨੇ, ਇਹ ਤੇਰੀ ਵਾਲਦਾ ਨੇ, ਜੋ ਇਹ ਕਹਿਣਗੇ ਤੂੰ ਉਸ ਤਰ੍ਹਾਂ ਹੀ ਕਰਨਾ ਵੇ, ਤੂੰ ਆਪਣੀ ਮਰਜ਼ੀ ਨਹੀਂ ਕਰਨੀ, ਜਿਸ ਤਰ੍ਹਾਂ ਤੇਰੀ ਅੰਮੀ ਹੈ ਤੈਨੂੰ ਗੱਲ ਕਹਿਣਗੇ ਤੂੰ ਉਸ ਘਰ ਵਿੱਚ ਉਸ ਤਰ੍ਹਾਂ ਹੀ ਕਰਨਾ ਹੈ। ਔਰ ਬੇਟਾ ਮੈਨੂੰ ਤੇਰੀ ਸ਼ਿਕਾਇਤ ਨਾ ਆਵੇ। ਉਹਨਾਂ ਨੂੰ ਮੈਂ ਸਿਰ ਝੁਕਾ ਕੇ ਇਸ ਤਰ੍ਹਾਂ ਸੁਣ ਰਹੀ ਸਾਂ ਅਲਫਾਜ਼ ਨੂੰ, ਔਰ ਅੱਬੂ ਨੇ ਕਿਹਾ ਬੇਟਾ ਹੁਣ ਜੋ ਇਹ ਕਹਿਣਗੇ ਤੂੰ ਉਸ ਤਰ੍ਹਾਂ ਕਰਨਾ ਹੈ, ਬਸ ਮੈਨੂੰ ਤੇਰੀ ਸ਼ਿਕਾਇਤ ਨਾ ਆਵੇ ਬੇਟਾ। ਇੰਨਾ ਕਿਹਾ ਔਰ ਮੇਰੇ ਬਾਪ ਨੇ ਮੇਰੇ ਸਿਰ ਤੇ ਹੱਥ ਰੱਖਿਆ ਔਰ ਪਿੱਛੇ ਚਲਾ ਗਿਆ। ਪਿਆਰ ਦਿੱਤਾ ਅੱਬੂ ਨੇ ਔਰ ਅੱਬੂ ਪਿੱਛੇ ਚਲੇ ਗਏ। ਤੇ ਉਹ ਫਿਰ ਜ਼ਿੰਦਗੀ ਦੇ ਬੜੇ ਮਰਾਹਿਲ ਆਉਂਦੇ ਨੇ, ਬਹੁਤ ਕੁਝ ਆਉਂਦਾ ਵੇ, ਲੇਕਿਨ ਉਹ ਬਾਪ ਦਾ ਜੁਮਲਾ ਅੱਜ ਤੱਕ ਨਹੀਂ ਭੁੱਲਿਆ ਕਿ ਉਹਨਾਂ ਦੀ ਨਸੀਹਤ ਅੱਜ ਤੱਕ ਨਹੀਂ ਭੁੱਲੀ। ਕਈ ਮਰਾਹਿਲ ਜ਼ਿੰਦਗੀ 'ਚ ਤੁਹਾਡੇ ਐਸੇ ਆ ਜਾਂਦੇ ਨੇ, ਤੁਹਾਨੂੰ ਮੁਸ਼ਕਿਲ ਲੱਗ ਰਹੀ ਹੁੰਦੀ ਹੈ ਤੁਹਾਡੇ ਵਾਸਤੇ, ਬਾਜ਼ ਦਫਾ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜੀਣਾ ਵੀ ਬੜਾ ਔਖਾ ਲੱਗਦਾ ਵੇ, ਸਾਹ ਇੱਥੇ ਆ ਕੇ ਫਸ ਜਾਂਦਾ ਵੇ, ਕਦੀ ਬੱਚੇ ਤੁਸੀਂ ਪਾਲ ਰਹੇ ਹੁੰਦੇ ਹੋ, ਕਦੀ ਕੁਛ ਹੋਰ ਹੋ ਜਾਂਦਾ ਹੈ, ਕਦੀ ਮਾਲੀ ਮਸਾਇਲ ਤੁਹਾਨੂੰ ਆ ਜਾਂਦੇ ਨੇ ਕਿ ਤੁਹਾਡੇ ਮਾਲੀ ਹਾਲਾਤ ਖਰਾਬ ਨੇ, ਕਦੀ ਕੁਛ ਸੌ ਜ਼ਿੰਦਗੀ 'ਚ ਮਰਾਹਿਲ ਆਉਂਦੇ ਨੇ, ਲੇਕਿਨ ਐਵੇਂ ਕਿ ਉਹ ਕਿੰਨੇ ਤੋਂ ਕਿੰਨੇ ਮਾਲੀ ਹਾਲਾਤ ਖਰਾਬ ਰਹੇ, ਪਰ ਕਦੀ ਜਾ ਕੇ ਆਪਣੇ ਮਾਂ ਬਾਪ ਨੂੰ ਉਹਨੇ ਕਿਹਾ ਕਿ ਬਈ ਸਾਡਾ ਅਸੀਂ ਮਰ ਚੱਲੇ ਹਾਂ, ਅਸੀਂ ਲੁੱਟੇ ਚੱਲੇ ਹਾਂ, ਸਾਡੇ ਕੋਲ ਕੁਛ ਹੈ ਹੀ ਨਹੀਂ ਹੈ, ਲੇਕਿਨ ਆਪਣਾ ਭਰਮ ਬਣਾ ਕੇ ਰੱਖਿਆ। ਕਿਉਂਕਿ ਮਾਵਾਂ ਤਰਬੀਅਤ ਐਸੀ ਕਰ ਦਿੰਦੀਆਂ ਸਾਨੂੰ ਬੱਚੀਆਂ ਦੀਆਂ ਕਿ ਬੱਚੀਆਂ ਫਿਰ ਆਪਣੇ ਉਹਨਾਂ ਨੂੰ ਲੈ ਕੇ ਚੱਲਦੀਆਂ ਸਨ। ਅੱਜ ਤੱਕ ਉਹ ਬਾਪ ਦਾ ਜੁਮਲਾ ਯਾਦ ਹੈ ਔਰ ਅਲਹਮਦੁਲਿਲਾ ਅੱਲਾ ਦਾ ਮੈਂ ਸ਼ੁਕਰ ਅਦਾ ਕਰਦੀ ਹਾਂ ਕਿ ਅੱਲਾ ਨੇ ਇੰਨੀ ਹਿੰਮਤ ਦਿੱਤੀ, ਸਾਨੂੰ ਇੰਨਾ ਬਾਹਿੰਮਤ ਬਣਾਇਆ ਕਿ ਅਸੀਂ ਉਹਨਾਂ ਦੀ ਇੱਜ਼ਤਾਂ ਜਿਹੜੀਆਂ ਨੇ ਉਹਨਾਂ ਦੀ ਹਿਫਾਜ਼ਤ ਕੀਤੀ। ਅਸੀਂ ਨਹੀਂ ਕੀਤੀ, ਅੱਲਾ ਨੇ ਸਾਨੂੰ ਇੰਨੀ ਹਿੰਮਤ ਦਿੱਤੀ, ਲੇਕਿਨ ਬਹਿਰਹਾਲ ਉਹ ਹਿੰਮਤ ਉਸ ਰੱਬ ਨੇ ਦਿੱਤੀ ਹੈ। ਤੇ ਉਹ ਕਹਿੰਦੇ ਨਾ, ਗੁੱਸੇ ਵਿੱਚ ਚੀਖਣਾ ਬਹਾਦਰੀ ਨਹੀਂ ਹੁੰਦੀ, ਉਸ ਗੁੱਸੇ ਨੂੰ ਦਬਾਣਾ, ਉਸ ਚੀਜ਼ ਨੂੰ ਦਬਾਣਾ ਜੋ ਤੁਹਾਨੂੰ ਕੋਈ ਉਹ ਸਭ ਤੋਂ ਬੜੀ ਬਹਾਦਰੀ ਹੁੰਦੀ ਹੈ ਕਿ ਤੁਸੀਂ ਅੱਜ ਜਦੋਂ ਆਪਣਾ ਆਪ ਮਾਰ ਰਹੇ ਹੁੰਦੇ ਹੋ, ਤੁਹਾਨੂੰ ਸਮਝ ਹੋ ਰਹੀ ਹੁੰਦੀ ਹੈ ਕਿ ਇਹ ਚੀਜ਼ ਸਹੀ ਨਹੀਂ ਹੋ ਰਹੀ ਮੇਰੇ ਨਾਲ ਜਾਂ ਕੁਛ ਨਹੀਂ, ਉਸ ਚੀਜ਼ ਨੂੰ ਤੁਸੀਂ ਆਪਣਾ ਮਾਰਨਾ। ਤੇ ਬਿਲਕੁਲ ਸਹੀ ਕਿਹਾ ਕਿ ਇਹ ਬਿਲਕੁਲ ਨਾਯਾਬ ਜ਼ਮਾਨਿਆਂ ਦੇ ਲੋਕ ਸਨ, ਇਹ ਆਖਰੀ ਪੀੜ੍ਹੀ ਬਚੀ ਹੈ ਬਈ ਜਿਹੜੇ ਆਪਣੇ ਇੱਜ਼ਤਾਂ 'ਤੇ ਕੁਰਬਾਨ ਹੁੰਦੇ ਸਨ। ਤੇ ਬਹੁਤ ਮੁਸ਼ਕਿਲ ਹੈ ਸਮਝਣਾ ਅੱਜ ਕੱਲ੍ਹ ਦੇ ਲੋਕਾਂ ਨੂੰ ਜਿਨ੍ਹਾਂ ਨੇ ਉਹ ਵਕਤ ਗੁਜ਼ਾਰੇ ਨੇ। ਤੇ ਬਹੁਤ ਸ਼ੁਕਰੀਆ ਨੀਲੋਫਰ, ਤੁਸੀਂ ਕੀ ਕਹਿੰਦੇ ਨੇ, ਇੰਨਾ ਅੱਛਾ ਕੀ ਕਹਿੰਦੇ ਨੇ ਕਮੈਂਟ ਕੀਤਾ ਤੇ ਮੈਨੂੰ ਬਹੁਤ ਹੀ ਚੰਗਾ ਲੱਗ ਗਿਆ, ਬਹੁਤ ਹੀ ਚੰਗਾ। ਤੇ ਉਜ਼ਮਾ ਨੇ ਵੀ ਕਿਹਾ ਹੈ ਕਿ ਸਾਡੇ ਮਾਂ ਪਿਓ ਦਾ ਕਸੂਰ ਹੈ, ਇਹ ਉਹ ਸਿਖਾ ਜਾਂਦੇ ਨੇ ਕਿ ਕਿਸੇ ਨੂੰ ਕੁਛ ਪਲਟ ਕੇ ਜਵਾਬ ਨਹੀਂ ਦੇਣਾ। ਤੇ ਪਤਾ ਚੱਲ ਜਾਂਦਾ ਹੈ ਕਿ ਖਾਨਦਾਨੀ ਔਰਤ ਤੇ ਕਿ ਮਾਂ ਬਾਪ ਦੇ ਕਿਸੇ ਨੂੰ ਹਦੀਸ ਸਮਝਣ ਵਾਲੀਆਂ ਬੇਟੀਆਂ ਤੇ ਸਾਰੀ ਜ਼ਿੰਦਗੀ ਦੁੱਖ ਹੀ ਚੁੱਕਦੀਆਂ ਰਹਿੰਦੀਆਂ ਨੇ। ਤੇ ਬਈ ਖਾਨਦਾਨ ਦਾ ਹੁੰਦਾ ਸੀ ਕਿ ਬੱਚੀ ਆਉਂਦੀ ਸੀ ਘਰ ਵਿੱਚ ਤੇ ਫਿਰ ਉਹ ਇਹੀ ਹੁੰਦਾ ਸੀ ਕਿ ਦੇਖੋ ਕਿਸ ਤਰ੍ਹਾਂ ਬੱਚੀ ਅੱਗੋਂ ਬੜਿਆਂ ਦਾ ਅਦਬ ਕਰਦੀ ਸੀ, ਤਮੀਜ਼ ਕਰਦੀ ਸੀ ਤੇ ਬੜਾ ਉਹਦਾ ਆਪਣਾ ਮੁਕਾਮ ਬਣਦਾ ਸੀ। ਇਸ ਤਰ੍ਹਾਂ ਮੁਕਾਮ ਬਣਾਉਣਾ ਆਸਾਨ ਨਹੀਂ ਹੁੰਦਾ ਕਿਸੇ ਸ਼ਾਦੀशुदा ਜ਼ਿੰਦਗੀ ਵਿੱਚ ਵੀ ਨਾ, ਕਿ ਸਾਰੇ ਨੂੰ ਤੁਸੀਂ ਲੈ ਕੇ ਚੱਲਣਾ, ਸਭ ਨੂੰ ਕਰਨਾ ਮੁਸ਼ਕਿਲ ਹੁੰਦਾ ਵੇ। ਲੇਕਿਨ ਬਹਿਰਹਾਲ ਅਗਰ ਤੁਸੀਂ ਕੀ ਕਹਿੰਦੇ ਨੇ ਚੜ੍ਹਦੇ ਨੇ ਤੇ ਲੋਕ ਕੇਟੂ ਪਹਾੜ ਤੇ ਵੀ ਚੜ੍ਹ ਜਾਂਦੇ ਨੇ ਨਾ, ਜਦੋਂ ਠਾਣ ਲੈਂਦੇ ਨੇ ਲੋਕ ਤੇ ਫਿਰ ਚੜ੍ਹ ਜਾਂਦੇ ਨੇ, ਫਿਰ ਚੜ੍ਹ ਕੇ ਦਿਖਾ ਦਿੰਦੇ ਨੇ ਦੁਨੀਆ ਨੂੰ ਕਿ ਲੋ ਬਈ ਅਸੀਂ ਇਸ ਪਹਾੜ ਤੇ ਚੜ੍ਹੇ। ਹਰ ਕੋਈ ਨਹੀਂ ਚੜ੍ਹ ਸਕਦਾ। ਇਸ ਤਰ੍ਹਾਂ ਵੀ ਬਹੁਤ ਸਾਰੀਆਂ ਔਰਤਾਂ ਹੁੰਦੀਆਂ ਨੇ ਜਿਹੜੀ ਮੁਕਾਬਲੇ ਕਰਦੀਆਂ ਆਖਰ ਉਹ ਕਾਮਯਾਬ ਹੋ ਜਾਂਦੀਆਂ ਨੇ। ਤੇ ਉਹ ਕੀ ਕਹਿੰਦੇ ਨੇ ਅੱਲਾ ਦੀ ਨਜ਼ਰ ਵਿੱਚ ਵੀ ਉਹ ਸ਼ਾਇਦ ਸੁਰਖਰੂ ਹੁੰਦੀਆਂ ਹੀ ਹੋਣ ਜ਼ਾਰੇ ਜੋ ਅਹਿਕਾਮਾਤ ਤੇ ਚਲੇਗਾ, ਔਰ ਦੁਨੀਆ 'ਚ ਹੀ ਫਿਰ ਸੁਰਖਰੂ ਹੁੰਦੀਆਂ ਨੇ, ਫਿਰ ਲੋਕ ਉਹਨਾਂ ਦੀ ਜਿਹੜੇ ਨਾ ਤਾਰੀਫ ਕਰਦੇ ਨੇ। ਤੇ ਸਾਡੀ ਅੰਮੀ ਕਹਿੰਦੇ ਹੁੰਦੇ ਸਨ, ਬੇਟਾ ਤਾਰੀਫ ਹੋਵੇ ਜਿਹੜੀ ਤੁਹਾਡੇ ਸਸੁਰਾਲ ਤੋਂ ਆਏਗੀ, ਮੈਂ ਤੁਹਾਡੀ ਤਾਰੀਫ ਨਹੀਂ ਕਰਨੀ। ਮੈਂ ਕੀ ਤੁਹਾਡੀ ਤਾਰੀਫ, ਤੁਸੀਂ ਮੇਰੀਆਂ ਧੀਆਂ ਹੋ, ਮੈਂ ਤੇ ਤੁਸੀਂ ਤਾਂ ਮੈਨੂੰ ਚੰਗੀਆਂ ਲੱਗਣੀਆਂ ਹੀ ਹੋ। ਤੇ ਤਾਰੀਫ ਹੋਵੇ ਜਿਹੜੀ ਤੁਹਾਡੇ ਸਹੁਰੇ ਕਰਨਗੇ, ਉੱਧਰੋਂ ਜਿਹੜਾ ਕੋਈ ਚੰਗਾ ਜੁਮਲਾ ਸੁਣਨ ਨੂੰ ਮਿਲੇਗਾ ਨਾ, ਉਹ ਹੋਏਗੀ ਤਾਰੀਫ, ਮੇਰੀ ਤਾਰੀਫ ਤੇ ਨਾ ਜਾਈਓ। ਤੇ ਇਸ ਤਰ੍ਹਾਂ ਮਾਵਾਂ ਫਿਰ ਆਪਣੀ ਬੱਚੀਆਂ ਨੂੰ ਸਮਝਾਉਂਦੀਆਂ ਹੁੰਦੀਆਂ ਸਨ। ਤੇ ਬੱਚੀਆਂ ਵੀ ਕੈਸੀਆਂ ਸਨ ਕਿ ਗਿਰਾਂ ਦੇ ਨਾਲ ਉਹਨਾਂ ਗੱਲਾਂ ਨੂੰ ਵੱਲ ਲੈਂਦੀਆਂ ਸਨ। ਉਹ ਫਿਰ ਛੱਡਦੀਆਂ ਨਹੀਂ ਸਨ ਉਸ ਗੱਲ ਨੂੰ ਕਿ ਸਾਡੀ ਮਾਂ ਬਾਪ ਦੀ ਇੱਜ਼ਤ ਹੈ। ਔਰ ਉਸ ਤੋਂ ਅੱਜ ਦਾ ਫੇਰ ਸਾਡਾ ਬਲੌਗ ਸੈਡ ਹੋ ਜਾਂਦਾ। ਅਸੀਂ ਬੜਾ ਪਿੱਛਾ ਛੁਡਾਉਂਦੇ ਹਾਂ ਕਿ ਅਸੀਂ ਉਸ
याद माजी अजाब है यारब छीन ले मुझसे हाफजा मेरा। तो ਅਸੀਂ ਬਥੇਰੀ ਕੁਛ ਕੋਸ਼ਿਸ਼ ਕਰਨੇ ਆ, ਪਰ ਇਹ ਵੀ ਕਿ ਫਿਰ ਜਿੱਥੇ ਕਹਿੰਦੇ ਨਾ ਖੁਸ਼ੀ ਉੱਥੇ ਗਮ ਵੀ ਤੇ ਹੈ ਨਾ। ਜਿੱਥੇ ਤੁਸੀਂ ਅੱਛਾ ਦੌਰ ਖੁਸ਼ੀਆਂ ਭਰਾ ਗੁਜ਼ਾਰਿਆ ਆਪਣੇ ਬੱਚਿਆਂ ਦੇ ਨਾਲ, ਉਹਨਾਂ ਦੀ ਛੋਟੀਆਂ ਛੋਟੀਆਂ ਮੁਸਕਰਾਹਟਾਂ, ਉਹਨਾਂ ਦਾ ਖੇਲਣਾ, ਉਹਨਾਂ ਦੇ ਚੀਜ਼ਾਂ, ਹੋਰ ਜਿਹੜਾ ਤੁਸੀਂ ਜਵਾਨੀ ਦਾ ਟਾਈਮ ਗੁਜ਼ਾਰਿਆ ਹੁੰਦਾ, ਬਹੁਤ ਅੱਛੀਆਂ ਯਾਦਾਂ ਵੀ ਹੁੰਦੀਆਂ ਨੇ। ਪਰ ਕੁਝ ਐਸੀਆਂ ਯਾਦਾਂ ਹੁੰਦੀਆਂ ਨੇ ਕਿ ਫਿਰ ਤੁਹਾਡੇ ਦਿਲ ਨੂੰ ਨਾ ਚੀਰ ਕੇ ਰੱਖ ਦਿੰਦੀਆਂ ਨੇ। ਉਹ ਤੁਸੀਂ जीना इसी का नाम है। ਤੇ ਅੱਜ ਮੈਂ ਹੈਰਾਨ ਹੁੰਦੀ ਹਾਂ, ਕੁਝ ਲੋਕ ਕਹਿੰਦੇ ਨੇ ਨਹੀਂ ਆਪਣੇ ਲਈ ਜੀਓ। ਤਾਂ ਜੋ ਤੁਹਾਡਾ ਦਿਲ ਕਰਦਾ ਹੋਵੇ ਨਾ, ਬਕਾਇਦਾ ਕਿਹਾ ਜਾ ਰਿਹਾ, ਬੱਚਿਆਂ ਨੂੰ ਸਿਖਾਈ ਜਾ ਰਹੀ ਹੈ ਚੀਜ਼ ਕਿ ਤੁਸੀਂ ਕੋਈ ਪ੍ਰੋਗਰਾਮ ਹੀ ਦੇਖੋ ਨਾ ਵਿੱਚ, ਜੋ ਤੁਹਾਡਾ ਦਿਲ ਕਰਦਾ ਨਾ ਉਹ ਕਰੋ, ਆਪਣੇ ਦਿਲ ਦੀ ਸੁਣੋ। ਜੋ ਤੁਸੀਂ ਦੂਸਰਿਆਂ ਨੂੰ ਬਾਹਰ 'ਚ ਭੇਜੋ ਧੱਕਾ ਮਾਰੋ, ਬਸ ਆਪਣੀ ਸੁਣੋ। ਲੇਕਿਨ ਸਾਡੇ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਸੀ। ਸਾਡੇ ਜ਼ਮਾਨੇ 'ਚ ਕਹਿੰਦਾ ਸੀ ਪਹਿਲੇ ਤੁਸੀਂ ਦੂਸਰਿਆਂ ਨੂੰ ਦੇਖਣਾ ਵੇ ਔਰ ਫਿਰ ਆਪਣੀ ਮਰਜ਼ੀ ਕਰਨੀ ਹੈ। ਤੁਸੀਂ ਤੁਹਾਡੀ ਆਪਣੀ ਮਰਜ਼ੀ ਕੁਛ ਨਹੀਂ ਹੈ। ਔਰ ਸ਼ਾਦੀशुदा ਜ਼ਿੰਦਗੀ ਦੇ ਇਹੀ ਅਸੂਲ ਹੁੰਦੇ ਨੇ ਕਿ ਤੁਸੀਂ ਸਿਰਫ ਇੱਕ ਬੰਦੇ ਦੇ ਨਾਲ ਵਿਆਹ ਨਹੀਂ ਕਰਦੇ ਹੋ, ਉਹਦੀ ਪੂਰੀ ਫੈਮਿਲੀ ਹੁੰਦੀ ਹੈ ਤੇ ਘਰ-ਬਾਰ ਵਾਲੇ ਹੁੰਦੇ ਨੇ, ਉਹਦੇ ਰਿਸ਼ਤੇਦਾਰ ਹੁੰਦੇ ਨੇ। ਤੁਸੀਂ ਇੱਕ ਨਵੇਂ ਮਾਹੌਲ 'ਚ ਜਾਂਦੇ ਹੋ ਔਰ ਉੱਥੇ ਮੈਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਐਡਜਸਟ ਕਰਨਾ ਹੁੰਦਾ ਵੇ, ਸਭ ਉਹਨਾਂ ਨੂੰ ਸਮਝਣਾ ਹੁੰਦਾ ਵੇ। ਤੇ ਉਹ ਕੀ ਕਹਿੰਦੇ ਨੇ, ਉਹ ਬੜਾ ਮੁਸ਼ਕਿਲ ਹੁੰਦਾ ਵੇ, ਆਸਾਨ ਨਹੀਂ ਹੁੰਦਾ। ਲੇਕਿਨ ਬਹਿਰਹਾਲ ਇੰਨਾ ਮੁਸ਼ਕਿਲ ਵੀ ਨਹੀਂ ਹੁੰਦਾ ਅਗਰ ਤੁਸੀਂ ਥੋੜ੍ਹਾ ਜਿਹਾ ਆਪਣੇ ਜ਼ਿਹਨ ਨੂੰ ਲੈ ਕੇ ਚੱਲੋ ਔਰ ਸਭ ਨੂੰ ਨਾਲ ਲੈ ਕੇ ਚੱਲ ਸਕਦੇ ਹੋ। ਤਾਂ ਲੋ ਬਈ, ਹੁਣ ਤਾਂ ਬਈ ਬੜੀਆਂ ਗੱਲਾਂ ਸਾਡੀਆਂ ਅੱਜ ਹੋ ਗਈਆਂ ਤੇ ਸਾਰਿਆਂ ਦੇ ਕਮੈਂਟ ਵੀ ਪੜ੍ਹ ਲਏ ਤੇ ਸਭ ਕੁਛ ਪੜ੍ਹ ਲਏ। ਅਸੀਂ ਚਲੋ ਹੁਣ ਤੁਹਾਨੂੰ ਇੱਕ ਗਾਣਾ ਸੁਣਾਉਂਦੇ ਹਾਂ ਤੇ ਫਿਰ ਤੁਹਾਡੇ ਕੋਲ ਰੁਖਸਤ ਚਾਹੁੰਦੇ ਹਾਂ, ਕਿ ਬੜੇ ਬਸ ਸੈਡ ਹੋ ਗਈ। ਮੈਨੂੰ ਤਾਂ ਆਪ ਰੋਣ ਆ ਗਿਆ ਅੱਜ ਫਿਰ। ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ, ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ, ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ, ਨੀ ਜਿਹਨੂੰ ਝੂਠ ਝੂਠ ਕਹਿੰਦੇ ਨੇ ਉਹ ਸੱਚ ਲੈਣ ਦੇ, ਨੀ ਮੈਨੂੰ ਦਿਓਰ ਦੇ ਵਿਆਹ ਵਿੱਚ। ਹੱਸੋ ਨੀ ਸਹੇਲਿਓ ਹਸਾਓ ਨਾ ਨਗੋੜਿਓ, ਹੱਸੋ ਨੀ ਸਹੇਲਿਓ ਹਸਾਓ ਨਾ ਨਗੋੜਿਓ, ਨੀ ਮੈਨੂੰ ਮਾਹੀ ਵਾਲੇ ਰੰਗ ਵਿੱਚ ਰੰਗ ਲੈਣ ਦੇ, ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ, ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ, ਨੀ ਜਿਹਨੂੰ ਝੂਠ ਝੂਠ ਕਹਿੰਦੇ ਨੇ ਉਹ ਸੱਚ ਲੈਣ ਦੇ, ਨੀ ਮੈਨੂੰ ਦਿਓਰ ਦੇ ਵਿਆਹ ਵਿੱਚ। ਤੇ ਚਲੋ ਜੀ, ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ। ਦਿਓਰ ਦੇ ਵਿਆਹ ਤੇ ਭਾਬੀ ਨੂੰ ਬੜੇ ਸ਼ੌਕ ਹੁੰਦੇ ਸਨ, ਨੱਚ ਨੱਚ ਕਮਲੀ ਹੋ ਜਾਂਦੀ ਸੀ ਭਾਬੀ ਕਿ ਅੱਲਾ ਕਿੰਨਾ ਹੋ ਗਿਆ। ਮੈਂ ਦੇਖਾਂ, ਓਏ ਹੋਏ ਹੋਏ, ਇਹ ਤਾਂ ਬੜੀ ਲੰਬੀ ਹੋ ਗਈ ਅੱਜ ਦੀ ਮੇਰੀ ਵੀਡੀਓ। ਤੇ ਹੁਣ ਮੈਂ ਤੁਹਾਡੇ ਕੋਲ ਇਜਾਜ਼ਤ